वादा ते पैमान नहीं टुटना, कदी भी साडा हान नहीं टुटना। ते वेखें साथों जान ना मंगी, वेखें साथों जान ना मंगी, साथों तेरा मान नहीं टुटना। ते तेरे पिछे नीति होई है, तेरे पिछे नीति होई है, साडा दीन ईमान नहीं टुटना। सत श्री अकाल ते सलाम, मैं तुहाडा मेज़बान नासिर अली ते तुसीं देख रहे हो इंडोज टीवी आस्ट्रेलिया। प्रोग्राम लेंदे पंजाब दे रंग विच अज साडे नाल एक वधिया मेहमान मौजूद ने। नाज़रीन, असीं हर उस बंदे दे कोल जावांगे, असीं हर उस बंदे दा इंटरव्यू करांगे जिहड़े पंजाबी ज़ुबान लई काम कर रहे हैं। साडे अज दे मेहमान की खासियत भी यही है कि उन्होंने पंजाबी रेतल लई, पंजाब दे कल्चर लई, पंजाब दे वसेब लई अपनी कलम नूं चुक्या ते चुक के उन्होंने एक तखलीक की जिहदा नाम है लू लू विच उड़ीक। ਉਹਦੇ ਮੁਸੰਨਫ, ਉਹਦੇ ਸ਼ਾਇਰ ਸਾਡੇ ਨਾਲ ਮੌਜੂਦ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਹ ਵੀ ਜਾਣਨ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬੀ ਜ਼ੁਬਾਨ ਦਾ ਮੁਸਤਕਬਲ ਕੀ ਹੈ। अस्सलाम वालेकुम सर जी। वालेकुम सलाम जी। ਕੀ ਹਾਲ ਚਾਲ ਹੈ? बड़ा अल्लाह दा करम जी, शुक्र माशाअल्लाह जी। ਅੱਛਾ, ਸਭ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਸਵਾਲ ਮੈਂ ਕਰਾਂਗਾ ਕਿ ਜਦੋਂ ਮੈਂ ਤੁਹਾਡੇ ਵਰਗੇ ਲੋਕਾਂ ਦੀ ਮਹਿਫਿਲ 'ਚ ਬਹਿਨਾ ਜਾਂ ਤੁਹਾਡੇ ਵਰਗੇ ਸ਼ਾਇਰਾਂ ਦੀ ਅਦਬੀ ਮਹਿਫਿਲ 'ਚ ਜਾਣਾ ਤੇ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਪੰਜਾਬੀ ਹਾਂ। ਤੇ ਹਕੀਕਤ ਇਹ ਹੀ ਹੈ ਕਿ ਜਦੋਂ ਬਹੁਤ ਸਾਰੀ ਯੂਨੀਵਰਸਿਟੀ ਦੇ ਝੁਰਮਣ 'ਚ ਕੋਈ ਮੁੰਡਾ ਪੰਜਾਬੀ ਬੋਲੇ ਨਾ ਤੇ ਸਾਰੇ ਐਂ ਕਰਕੇ ਵੇਖਦੇ ਜੀ। ਹਕੀਕਤ ਇਹ ਹੀ ਹੈ ਕਿ ਜਦੋਂ ਸਾਡਾ ਬੱਚਾ ਉਰਦੂ 'ਚ ਗੱਲ ਕਰਦਾ ਪੰਜਾਬੀ 'ਚ ਕੋਈ ਲਫ਼ਜ਼ ਬੋਲਦੇ ਤੇ ਹਾਂ ਬੇਟਾ ਨਹੀਂ ਨਹੀਂ ਉਰਦੂ ਮੇਂ ਬਾਤ ਕਰੇ। ਇਹਦੀ ਕੀ ਵਜ੍ਹਾ ਹੈ? ਇਹਦੀ ਬੁਨਿਆਦੀ ਵਜ੍ਹਾ ਕੀ ਹੈ? ਸਰ, ਸਭ ਤੋਂ ਪਹਿਲੇ ਤਾਂ ਮੈਂ ਕਹਾਂਗਾ ਕਿ ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਆਪਣਾ ਪੰਜਾਬੀ ਨੂੰ ਉਹ ਮੁਕਾਮ ਤੇ ਉਹ ਮਰਤਬਾ ਅਜੇ ਤੱਕ ਨਹੀਂ ਦੇ ਸਕੇ ਜਿਹਦੀ ਉਹ ਹੱਕਦਾਰ ਹੈਗੀ ਹੈ। ਬਾਕੀ ਇਹਦੇ 'ਚ ਬੇਸ਼ੁਮਾਰ ਵਜੂਹਾਤ ਨੇ ਜਿਹੜੀਆਂ ਜਿਨ੍ਹਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈਗੀ ਹੈ। ਮੈਂ ਸਮਝਦਾ ਵਾਂ ਕਿ ਸਭ ਤੋਂ ਪਹਿਲੀ ਜਿਹੜੀ ਸਾਨੂੰ ਚੀਜ਼ ਇਹਦੇ ਵਾਸਤੇ ਕਰਨੀ ਚਾਹੀਦੀ ਹੈ, ਉਹ ਜੋ ਬਹੁਤ ਜ਼ਰੂਰੀ ਹੈ, ਉਹ ਇਹ ਵੇ ਕਿ ਅਸੀਂ ਆਪਣੇ ਘਰ ਤੋਂ ਇਹਦਾ ਆਗਾਜ਼ ਕਰੀਏ। ਠੀਕ ਹੈ। ਤੁਸੀਂ ਦੇਖੋ ਕਿ ਸਾਡੇ ਬੱਚੇ ਸਕੂਲਾਂ 'ਚ ਜਾਂਦੇ ਨੇ, ਯੂਨੀਵਰਸਿਟੀਆਂ 'ਚ ਜਾਂਦੇ ਨੇ ਤੇ ਅਸੀਂ ਬੜੇ ਫਖਰ ਦੇ ਨਾਲ ਕਹਿੰਦੇ ਹਾਂ ਜੀ ਕਿ ਉਹ ਤਾਂ ਪੰਜਾਬੀ ਬੋਲਦੇ ਹੀ ਨਹੀਂ ਸਰ, ਜਾਂ ਉਰਦੂ ਜਾਂ ਅੰਗਰੇਜ਼ੀ 'ਚ ਗੱਲ ਕਰਦਾ। ਸਾਡੇ ਜਿਹੜੇ ਨੇ ਵਾਲਿदैन, ਸਾਡੇ ਵੱਡੇ ਜਿਹੜੇ ਨੇ, ਉਹਨਾਂ ਦੇ ਅੰਦਰ ਜਿਹੜੇ ਅਹਿਸਾਸੇ ਕਮਤਰੀ ਉਹਨੂੰ ਕੱਢਣ ਦੀ ਜ਼ਰੂਰਤ ਹੈ। ਉਹਨਾਂ ਦੇ ਜ਼ਿਹਨਾਂ ਦੇ 'ਚ ਉਹਨੂੰ ਕੱਢਣ ਦੀ ਜ਼ਰੂਰਤ ਹੈਗੀ ਹੈ ਕਿ ਜਦੋਂ ਅਸੀਂ ਸਾਡਾ ਬੱਚਾ ਕਿਤੇ ਸਟੇਜ ਦੇ ਉੱਤੇ ਜਾ ਕੇ ਪੰਜਾਬੀ 'ਚ ਗੱਲ ਕਰੇ ਤੇ ਉਹ ਮਾਂ ਪਿਓ ਖੁਸ਼ ਹੋਵੇ। ਯਾਰ ਦੇਖੋ, ਆਪਣੀ ਜ਼ੁਬਾਨ ਬੋਲ ਰਹੇ ਨੇ ਜੀ, ਇਹ ਸਾਡੀ ਆਪਣੀ ਜ਼ੁਬਾਨ ਹੈ। ਮੈਂ ਤੁਹਾਨੂੰ ਗੱਲ ਦੱਸਾਂ ਕਿ ਇੱਕ ਬੜੇ ਅੱਛੇ ਸ਼ਾਇਰ ਨੇ ਰਸੂਲ ਹਮਜ਼ਾ ਤੋਫ, ਰਸ਼ੀਆ ਜ਼ੁਬਾਨ ਦੇ ਬਹੁਤ ਵੱਡੇ ਸ਼ਾਇਰ ਨੇ ਪੂਰੀ ਦੁਨੀਆ ਦੇ ਵਿੱਚ। ਉਹਨਾਂ ਦਾ ਨਾਮ ਹੈ ਨਸਰ ਦੇ 'ਚ, ਨਜ਼ਮ ਦੇ 'ਚ ਉਹਨਾਂ ਲਿਖਿਆ। ਉਸ ਕਿਤਾਬ ਦੇ ਵਿੱਚ ਉਹਨੇ ਇੱਕ ਗੱਲ ਲਿਖੀ ਕਿ ਇੱਕ ਉੱਥੇ ਦਾ ਬੰਦਾ ਸੀ, ਉਹ ਛੋਟੇ ਹੁੰਦੇ ਬਾਹਰ ਚਲਾ ਗਿਆ, ਯੂਰਪ ਦੇ ਚਲਾ ਗਿਆ, ਉੱਥੇ ਜਾ ਕੇ ਉਹ ਪਲਿਆ ਬੜਿਆ, ਉੱਥੇ ਉਹਦੀ ਐਜੂਕੇਸ਼ਨ, ਉੱਥੇ ਸਾਰਾ ਸਿਸਟਮ। ਅਤੇ ਰਸੂਲ ਹਮਜ਼ਾ ਤੋਫ ਲਿਖਦੇ ਨੇ ਕਿ ਕਿਉਂਕਿ ਮਾਂ ਉਹਦੀ ਬੜਾ ਯਾਦ ਕਰਦੀ ਸੀ ਉਸ ਬੱਚੇ ਨੂੰ, ਸਮਝਦੇ ਸਨ ਕਿ ਉਹ ਮਰ ਗਿਆ ਵੇ, ਉਹ ਨਜ਼ਰ ਨਹੀਂ ਆ ਰਿਹਾ। ਉਹ ਇਤਫਾਕੀਆ ਉਹਨਾਂ ਨਾਲ ਉੱਥੇ ਉਹਨਾਂ ਦੀ ਮੁਲਾਕਾਤ ਹੋ ਗਈ ਕਿਸੇ ਫੰਕਸ਼ਨ ਦੇ ਵਿੱਚ ਅਤੇ ਉਹਨਾਂ ਨੂੰ ਜਦੋਂ ਵਾਪਸ ਗਏ ਤਾਂ ਮਾਂ ਨੂੰ ਜਾ ਕੇ ਦੱਸਿਆ ਕਿ ਮੈਂ ਉਹਨੂੰ ਮਿਲ ਕੇ ਆਇਆ ਵਾਂ ਅਤੇ ਉਹ ਬਹੁਤ ਮਾਸ਼ਾਅੱਲਾ ਸਹੀ ਹੈ ਸਿਹਤ। ਪਹਿਲੇ ਤਾਂ ਮਾਂ ਬੜੀ ਖੁਸ਼ ਹੋਈ ਕਿ ਵਾਕਈ ਮੇਰਾ ਬੱਚਾ ਜਿਹੜਾ ਵੇ ਉਹ ਇੰਨੇ ਅਰਸੇ ਤੋਂ ਸਾਡੇ ਤੋਂ ਦੂਰ ਹੈ ਅਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਤੈਨੂੰ ਮਿਲਿਆ। ਫਿਰ ਉਹਦੀ ਮਾਂ ਨੇ ਪੁੱਛਿਆ ਕਿ ਉਹਨੇ ਤੇਰੇ ਨਾਲ ਗੱਲ ਕਿਹੜੀ ਜ਼ੁਬਾਨ ਵਿੱਚ ਕੀਤੀ ਸੀ। ਸਾਡੀ ਜਿਹੜੀ ਉੱਥੇ ਦੀ ਜ਼ੁਬਾਨ ਹੈ, ਜਿਹੜੀ ਰਸ਼ੀਆ ਦੀ ਜਿਸ ਇਲਾਕੇ ਦੇ ਵਿੱਚ ਉਹਨਾਂ ਦਾ ਤਾਲੁਕ ਹੈ, ਉਹ ਉਸ ਜ਼ੁਬਾਨ ਵਿੱਚ ਉਹਨੇ ਗੱਲ ਕੀਤੀ, ਆਪਣੀ ਮਾਦਰੀ ਜ਼ੁਬਾਨ ਵਿੱਚ। ਅਤੇ ਰਸੂਲ ਹਮਜ਼ਾ ਤੋਫ ਕਹਿੰਦੇ ਨਹੀਂ, ਉਹਨੇ ਆਪਣੀ ਜਿਹੜੀ ਉੱਥੇ ਦੀ ਅੰਗਰੇਜ਼ੀ ਫਰੈਂਚ ਜ਼ੁਬਾਨ ਹੈ ਉਹਦੇ 'ਚ ਗੱਲ ਕੀਤੀ ਹੈ। ਅਤੇ ਮਾਂ ਕਹਿੰਦੀ ਹੈ ਕਿ ਮੇਰਾ ਪੁੱਤਰ ਮਰ ਗਿਆ, ਹਾਏ ਹਾਏ, ਮੇਰਾ ਪੁੱਤਰ ਜ਼ਿੰਦਾ ਨਹੀਂ ਹੈਗਾ, ਮੇਰਾ ਪੁੱਤਰ ਮਰ ਗਿਆ, ਉਹ ਬਚਪਨ ਵਿੱਚ ਹੀ ਮਰ ਗਿਆ ਸੀ। ਅਤੇ ਗੱਲ ਹੈਗੀ ਹੈ ਕਿ ਜਿਸ ਮਾਂ ਅਤੇ ਪਿਓ ਨੂੰ ਆਪਣੀ ਜ਼ੁਬਾਨ ਦੇ ਨਾਲ ਮੁਹੱਬਤ ਅਤੇ ਪਿਆਰ ਹੁੰਦਾ ਹੈ, ਉਹ ਆਪਣੇ ਬੱਚਿਆਂ ਦੇ 'ਚ ਉਸ ਚੀਜ਼ ਨੂੰ ਅੱਗੇ ਵਧਾਉਂਦਾ ਹੈ। ਬਦਕਿਸਮਤੀ ਇਹ ਵੇ ਕਿ ਸਾਡੇ ਪੰਜਾਬ ਦੇ ਵਿੱਚ ਅਸੀਂ ਜਿਹੜੇ ਲੋਕ ਹਾਂ, ਅਸੀਂ ਇਹ ਸਮਝਦੇ ਹਾਂ ਕਿ ਅਗਰ ਅਸੀਂ ਪੰਜਾਬੀ ਸਾਡਾ ਬੱਚਾ ਬੋਲ ਰਿਹਾ ਨਾ ਅਤੇ ਉਹ ਜਾਹਿਲ ਹੈਗਾ ਵੇ, ਉਹ ਕਿਸੇ ਵੱਡੀ ਪੋਸਟ 'ਤੇ ਨਹੀਂ ਜਾ ਸਕਦਾ, ਉਹ ਅੱਗੇ ਨਹੀਂ ਵੱਧ ਸਕਦਾ। ਅਤੇ ਸਰ, ਸਭ ਤੋਂ ਮੁੱਢਲੀ ਗੱਲ ਹੈ ਵੇ ਕਿ ਸਾਨੂੰ ਆਪਣੀ ਜ਼ੁਬਾਨ ਦੇ ਉੱਤੇ ਫਖਰ ਕਰਨਾ ਚਾਹੀਦਾ ਹੈ, ਸਾਨੂੰ ਦੱਸਣਾ ਚਾਹੀਦਾ ਕਿ ਅਸੀਂ ਪੰਜਾਬੀ ਹਾਂ। ਠੀਕ ਹੈ, ਸਾਡਾ ਪੰਜਾਬੀ ਜ਼ੁਬਾਨ ਦਾ ਜਿਹੜਾ ਕਲਚਰ ਹੈ ਉਹ ਇੰਨਾ ਰਿਚ ਕਲਚਰ ਹੈਗਾ ਵੇ, ਇੰਨਾ ਰਿਚ ਕਲਚਰ ਹੈਗਾ ਕਿ ਪੂਰੀ ਦੁਨੀਆ ਦੇ 'ਚ ਇਹਦੇ ਨਾਲ ਦਾ ਕਲਚਰ ਹੀ ਕੋਈ ਨਹੀਂ ਹੈਗਾ। ਔਰ ਜਿੰਨੀ ਜਲਦੀ ਲੋਕ ਇਹਨੂੰ ਸਿੱਖਦੇ ਨੇ। ਮੈਂ ਨਾਰਵੇ ਦੇ ਵਿੱਚ ਮੁਸ਼ਾਇਰੇ 'ਚ ਇੱਕ ਪੜ੍ਹਨ ਵਾਸਤੇ ਗਿਆ, ਏਅਰਪੋਰਟ 'ਤੇ ਮੈਂ ਉਤਰਿਆ ਵਾਂ ਅਤੇ ਏਅਰਪੋਰਟ ਦੇ ਸਾਡੇ ਸਰਦਾਰ ਭਾਈ, ਉੱਥੇ ਕਾਫੀ ਸਾਰੇ ਉਹਨਾਂ ਦਾ ਹੈ ਉੱਥੇ ਸਿਲਸਿਲਾ ਜੀ, ਉਹ ਇੱਕ ਅੰਗਰੇਜ਼ੀ ਦੇ ਗਲੇ ਦੇ 'ਚ ਉਹਨਾਂ ਢੋਲ ਪਵਾਏ ਹੈ
ਅੰਗਰੇਜ਼ ਨਹੀਂ ਵਜਾ ਰਹੀ ਔਰ ਸਾਰੇ ਸਰਦਾਰ ਨੱਚ ਰਹੇ ਨੇ ਤੇ ਵਿੱਚ ਅੰਗਰੇਜ਼ ਵੀ ਨੱਚ ਰਹੇ ਨੇ। ਮੁਰਾਦ ਕੀ ਕਿ ਸਾਡਾ ਉਹ ਜਿਹੜਾ ਕਲਚਰ ਹੈ ਉਹਦੇ 'ਚ ਇੰਨੀ ਤਾਕਤ ਹੈ ਕਿ ਐਡੀ ਜਲਦੀ ਉਹ ਜਿਹੜੇ ਦੂਸਰੇ ਲੋਕ ਨੇ ਉਹਦੇ ਗਰਵਿਦਾ ਹੋ ਜਾਂਦੇ ਨੇ। ਅਗਰ ਤੁਸੀਂ ਦਿਲੋਂ ਉਹਨੂੰ ਮੰਨਦੇ ਹੋ, ਪਹਿਲੇ ਤਾਂ ਤੁਹਾਨੂੰ ਮੰਨਣਾ ਚਾਹੀਦਾ ਨੇ, ਉਹ ਮੰਨਦੇ ਹੀ ਨੇ। ਉਹ ਲੋਕ ਜਿਹੜੇ ਮੰਨਦੇ ਨੇ ਉਹ ਅੱਗੇ ਲੈ ਕੇ ਚੱਲਦੇ ਨੇ ਉਸ ਗੱਲ ਨੂੰ, ਤੇ ਸਾਨੂੰ ਅੰਦਰੋਂ ਮੰਨਣਾ ਚਾਹੀਦਾ ਜੀ। ਅੱਛਾ ਸਰ, ਅਸੀਂ ਜਦੋਂ ਅਸੀਂ ਗੱਲ ਕਰਦੇ ਨਾ ਪੰਜਾਬੀ ਦੀ ਬਚਾਓ ਦੀ, ਪੰਜਾਬੀ ਬਚਾਓ ਤਹਿਰੀਕਾਂ ਵੀ ਚੱਲਦੀਆਂ ਨੇ, ਠੀਕ ਹੈ। ਅਸੀਂ ਆਪਣੇ ਬੱਚਿਆਂ ਨੂੰ ਦਿਖਾਈਦਾ ਵੀ ਹੈ ਕਿ ਪੁੱਤਰ ਇਹਨੂੰ ਗੁੜ ਕਹੀਦਾ ਵਾ, ਤੇ ਪੁੱਤਰਾ ਇਹਨੂੰ ਜਲੇਬ ਕਹੀਦਾ ਵਾ, ਇਹਨੂੰ ਇਹ ਕਹੀਦਾ, ਇਹਨੂੰ ਇਹ ਕਹੀਦਾ। ਮੰਨਦੇ ਅਸੀਂ ਕਿ ਕੰਮ ਅਸੀਂ ਕਰ ਰਹੇ, ਸਾਡੇ ਸ਼ੋਹਰਾ ਕੰਮ ਕਰ ਰਹੇ ਨੇ, ਤੁਹਾਡੇ ਵਰਗੇ ਲੋਕ ਬਹੁਤ ਕੰਮ ਕਰ ਰਹੇ ਨੇ, ਲੇਕਿਨ ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਜਿੱਦਤ ਦੇ ਨਾਲ ਨਹੀਂ ਤੁਰ ਰਹੇ ਹੈਗੇ? ਮਤਲਬ ਮੇਰੇ ਕਹਿਣ ਦਾ ਇਹ ਕਿ ਦੁੱਲਾ ਭੱਟੀ ਸਾਡਾ ਹੀਰੋ ਜੀ, ਠੀਕ ਹੈ ਜੀ ਜੀ, ਉੱਥੇ 8 ਫਿਲਮਾਂ ਇੰਡੀਆ 'ਚ ਬਣੀਆਂ ਉਹਦੀਆਂ। ਹਾਂਜੀ, ਦੁੱਲਾ ਭੱਟੀ ਡੇ ਉੱਥੇ ਮਨਾਇਆ ਜਾਂਦਾ, ਬਾਬੇ ਨਜਮੀ ਦਾ ਮੁਜੱਸਮਾ ਉੱਥੇ ਲੱਗਾ ਹੋਇਆ। ਹਾਂਜੀ ਹਾਂਜੀ ਹਾਂਜੀ। ਅਸੀਂ ਕੀ ਕਰਦੇ ਪਏ? ਲੋਹੜੀ ਦਾ ਜਿਹੜਾ ਤਿਉਹਾਰ ਜਿਹੜਾ ਉੱਥੇ ਮਨਾਇਆ ਜਾਂਦਾ ਹੈ, ਉਹਦੇ ਪਿੱਛੇ ਤੇ ਸਾਰਾ ਤੇ ਦੁੱਲਾ ਭੱਟੀ ਹੈ। ਹਾਂਜੀ ਬਿਲਕੁਲ, ਪੂਰੀ ਜਿਹੜੀ ਉਹ ਲੋਕ ਦਾਸਤਾਨ ਹੈ, ਸੱਚਾਈ ਹੈ, ਲੋਕ ਦਾਸਤਾਨ ਕੀ ਸੱਚਾਈ ਹੈ, ਉਹ ਲੋਕ ਮੰਨਦੇ ਨੇ। ਸਰ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਕਿ ਅਸੀਂ ਨਾ ਦਿਲੀ ਤੌਰ ਦੇ ਤੋਂ ਨਹੀਂ ਮੰਨਦੇ। ਸਾਡੀ ਭਾਵੇਂ ਸਾਡੀ ਹਕੂਮਤ ਹੋਵੇ ਪੰਜਾਬ ਦੀ, ਤਾਂ ਭਾਵੇਂ ਸਾਡਾ ਇੱਕ ਆਮ ਬੰਦਾ ਹੋਵੇ। ਨੋਟ ਕਰ, ਮੈਂ ਆਪਣੀ ਤੁਹਾਨੂੰ ਗੱਲ ਦੱਸਣਾ ਵਾਂ ਕਿ ਸਾਡੇ ਬੱਚੇ ਜਿਸਲੇ ਆ ਕੇ ਮੇਰੇ ਨਾਲ ਉਰਦੂ ਜਾਂ ਅੰਗਰੇਜ਼ੀ 'ਚ ਗੱਲ ਕਰਦੇ ਸਨ ਨਾ, ਮੈਨੂੰ ਬੜੀ ਖੁਸ਼ੀ ਹੁੰਦੀ ਸੀ, ਦੇਖੋ ਯਾਰ ਕਿੰਨੇ ਅੱਛੇ ਸਕੂਲਾਂ ਦੇ ਵਿੱਚ। ਲੇਕਿਨ ਕਿਸੇ ਵਕਤ ਵੀ ਤੁਹਾਡਾ ਦਿਮਾਗ ਜਿਹੜਾ ਵੀ ਉਹਦੇ 'ਚ ਅੱਲਾਹ ਤਾਲਾ ਸਹੀ ਗੱਲ ਪਾ ਦਿੰਦਾ ਹੈ। ਹੁਣ ਇਸ ਵਕਤ ਸੂਰਤ ਹਾਲ ਕੀ ਹੈ ਕਿ ਮੈਂ ਜਦੋਂ ਆਪਣੇ ਬੇਟੇ ਨੂੰ ਆਪਣੀ ਦਾਦੀ ਦੇ ਨਾਲ ਪੰਜਾਬੀ ਦੇ ਵਿੱਚ ਬੜੀ ਸੋਹਣੀ ਪੰਜਾਬੀ ਬੋਲਦਿਆਂ ਸੁਣਿਆ, ਤੁਸੀਂ ਯਕੀਨ ਕਰੋ ਮੈਨੂੰ ਬੜੀ ਖੁਸ਼ੀ ਹੋਈ। ਮੈਂ ਦੂਸਰੇ ਬੱਚਿਆਂ ਨੂੰ ਕਿਹਾ, ਮੈਂ ਕਿਹਾ ਯਾਰ ਤੁਸੀਂ ਨਾ ਪੰਜਾਬੀ 'ਚ ਘਰ ਗੱਲ ਕਰਿਆ ਕਰੋ। ਉਹਦੀ ਵਜ੍ਹਾ ਕੀ ਹੈ ਕਿ ਸਕੂਲ ਜਾਣਾ ਹੋਵੇ ਉੱਥੇ ਜਾ ਕੇ ਉਰਦੂ ਬੋਲਣੀ ਹੈ, ਯੂਨੀਵਰਸਿਟੀਆਂ 'ਚ ਜਾਣਾ ਉੱਥੇ ਜਾ ਕੇ ਅਸੀਂ ਅੰਗਰੇਜ਼ੀ ਬੋਲਣੀ ਹੈ, ਦਫ਼ਤਰਾਂ 'ਚ ਜਾਣਾ ਉਹ ਬੋਲਣੀ। ਤੇ ਜਿਹੜੀ ਸਾਡੀ ਆਪਣੀ ਜ਼ੁਬਾਨ ਹੈ, ਜਿਹੜੀਆਂ ਜੜ੍ਹਾਂ ਨੇ ਜਿਹਦੇ ਸਾਡੀਆਂ, ਉਹ ਤੁਸੀਂ ਘਰ ਬੋਲੋ। ਉਹਦੇ 'ਚ ਕੋਈ ਜੇ ਤੁਸੀਂ ਘਰ ਬੋਲੋ ਤੇ ਫਿਰ ਤੁਸੀਂ ਬਾਹਰ ਦੋਸਤਾਂ ਦੇ ਵਿੱਚ ਜਾ ਕੇ ਵੀ ਗੱਲ ਕਰੋ। ਉਹ ਤੁਹਾਡੀ ਜਿਹੜੀ ਹੈ ਉਹਦੇ 'ਚ ਇੱਕ ਹਿਚਕਚਾਹਟ ਉਹ ਖਤਮ ਹੋ ਜਾਏ। ਤੇ ਅਗਰ ਹਿਚਕਚਾਹਟ ਦਾ ਖਤਮ ਹੋਣਾ ਬਹੁਤ ਜ਼ਰੂਰੀ ਹੈ। ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਤੁਸੀਂ ਇਹ ਤੁਹਾਡਾ ਪੂਰਾ ਚੈਨਲ ਜਿਹੜਾ ਵੇ ਇਸ ਹਵਾਲੇ ਦੇ ਨਾਲ ਜ਼ੁਬਾਨ ਨੂੰ ਅੱਗੇ ਲਿਆਉਣ ਦੇ ਵਾਸਤੇ ਗੱਲ ਕਰ ਰਿਹਾ। ਔਰ ਇਸ ਵਕਤ ਪੂਰੀ ਦੁਨੀਆ ਦੇ ਵਿੱਚ ਇੱਕ ਰੌਹ ਵੀ ਚੱਲੀ ਹੋਈ ਹੈ ਕਿ ਤੁਸੀਂ ਦੇਖੋ ਕਿ ਹਰ ਮੁਲਕ ਜਿਹੜਾ ਹੋਵੇ ਉਹ ਆਪਣੀ ਜ਼ਬਾਨ ਨੂੰ ਬਚਾਉਣ ਵਾਸਤੇ ਕੋਸ਼ਿਸ਼ਾਂ ਕਰ ਰਿਹਾ ਹੋਵੇ। ਠੀਕ ਹੈ। ਔਰ ਉਨੀ ਦੇਰ ਤੱਕ ਤੁਸੀਂ ਤਰੱਕੀ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਤੁਸੀਂ ਆਪਣੀ ਜ਼ੁਬਾਨ ਦੇ ਵਿੱਚ ਗੱਲ ਨਹੀਂ ਕਰਦੇ। ਠੀਕ ਹੈ। ਮੈਂ ਪਹਿਲੇ ਵੀ ਇੱਥੇ ਗੱਲ ਕੀਤੀ ਹੈ ਕਿ ਜਿਸ ਜ਼ੁਬਾਨ ਦੇ 'ਚ ਤੁਸੀਂ ਸੁਪਨੇ ਵੇਖਦੇ ਹੋ, ਉਸ ਜ਼ੁਬਾਨ ਦੇ 'ਚ ਗੱਲ ਕਰਨਾ ਕਿੱਡਾ ਸੌਖਾ ਹੁੰਦਾ ਵੇ। ਹਾਏ ਹਾਏ ਹਾਏ। ਅਸੀਂ ਕੀ ਕਰਨੇ ਆ ਕਿ ਸਾਡੇ ਜਿਹੜੇ ਸ਼ਾਇਰ ਅਦੀਬ ਕੀ ਕਰਦੇ ਨੇ ਉਰਦੂ ਵਾਲੇ, ਸੁਪਨੇ ਅਸੀਂ ਵੇਖਨੇ ਆ ਪੰਜਾਬੀ ਜ਼ੁਬਾਨ ਵਿੱਚ, ਸ਼ਾਇਰੀ ਅਸੀਂ ਕਰਨੇ ਉਰਦੂ ਵਿੱਚ। ਠੀਕ ਹੈ ਨਾ ਜੀ? ਵੱਡੀ ਗੱਲ ਹੈ। ਤੇ ਉਹ ਜਿਹੜੀ ਮਸਲਨ ਜਿਹੜੀ ਖਿੱਚੇ ਜਿਹੜਾ ਇੱਕ ਤੜਪ ਹੈ, ਉਹ ਦੂਸਰੀ ਜ਼ੁਬਾਨ ਵਿੱਚ ਜਾ ਕੇ ਮੁਨੀਰ ਨਿਆਜ਼ ਸਾਹਿਬ ਕਹਿੰਦੇ ਸਨ ਕਿ ਜੇ ਤੁਸੀਂ ਤਰਜਮਾ ਕਰਨੇ ਆ ਨਾ ਕਿਸੇ ਜ਼ੁਬਾਨ ਦਾ, ਉਹ ਦੂਸਰੀ ਜ਼ੁਬਾਨ ਵਿੱਚ ਜਾ ਕੇ ਠੰਡੀ ਹੋ ਜਾਂਦੀ ਹੈ। ਤੇ ਸਾਡੀ ਜਿਹੜੇ ਉਹ ਜਜ਼ਬਾ ਜਿਹੜਾ ਅਸੀਂ ਜੋ ਸੁਪਨੇ ਅਸੀਂ ਪੰਜਾਬੀ 'ਚ ਵੇਖਨੇ ਆ, ਉਰਦੂ 'ਚ ਕਰਨੇ ਆ, ਤਾਂ ਥੋੜਾ ਜਿਹਾ ਜੋ ਉਹਦੇ 'ਚ ਠੰਡਾ ਹੋ ਜਾਂਦਾ ਬਹੁਤ। ਅੱਛਾ ਸਰ, ਤੁਸੀਂ ਤੁਹਾਡੀ ਗੱਲ ਤੋਂ ਮੈਂ ਇੱਕ ਮਤਲਬ ਕੱਢਿਆ ਕਿ ਅਸੀਂ ਔਨ ਨਹੀਂ ਕਰਦੇ ਨਾ, ਅਸੀਂ ਉਹਦੀ ਜ਼ਿੰਮੇਵਾਰੀ ਨਹੀਂ ਚੁੱਕਦੇ, ਅਸੀਂ ਉਹਦਾ ਭਾਰ ਨਹੀਂ ਚੁੱਕਦੇ। ਮਤਲਬ ਸਵੇਰੇ ਅਸੀਂ ਮਦਰਸੇ ਜਾਣਾ ਤੇ ਅਸੀਂ ਅਰਬੀ ਬੋਲਣੀ ਹੈ, ਅਸੀਂ ਯੂਨੀਵਰਸਿਟੀ ਜਾਣਾ ਅਸੀਂ ਅੰਗਰੇਜ਼ੀ ਤੋਂ ਉਰਦੂ ਬੋਲਣੀ ਹੈ, ਅਸੀਂ ਦਫ਼ਤਰ ਜਾਣਾ ਤੇ ਅਸੀਂ ਉਰਦੂ ਬੋਲਣੀ, ਜਦਕਿ ਅਸੀਂ ਆਪਣੀ ਜ਼ੁਬਾਨ ਨੂੰ ਔਨ ਨਹੀਂ ਕਰਦੇ। ਅਸੀਂ ਇਹਨੂੰ ਤੁਹਾਡੀ ਇਸ ਗੱਲ ਤੋਂ ਮੈਂ ਇਹ ਕਿਹਾ ਕਿ ਅਸੀਂ ਯੂਨੀਵਰਸਿਟੀਆਂ ਜਾ ਕੇ ਤੁਸੀਂ ਕਹਿ ਰਹੇ ਹੋ ਕਿ ਬੱਚੇ ਉਰਦੂ ਬੋਲਦੇ, ਇੰਗਲਿਸ਼ ਬੋਲਦੇ, ਲੇਕਿਨ ਜਦੋਂ ਦਾਦੀ ਨਾਲ ਪੰਜਾਬੀ ਬੋਲਣ ਲੱਗੇ ਕੀ ਹੁੰਦਾ ਤੁਹਾਨੂੰ? ਤੁਸੀਂ ਉਦੋਂ ਵੀ ਔਨ ਕਰੋ। ਉਹਦੇ 'ਚ ਬੜੀ ਤੁਹਾਨੂੰ ਖੁਸ਼ੀ ਹੁੰਦੀ ਹੈ ਕਿ ਬੱਚੇ ਦੇ ਮੂੰਹ ਦੇ 'ਚ ਉਹ ਅਸਲ ਵਿੱਚ ਨਾ ਜੀ ਹਰ ਬੰਦੇ ਦੇ ਅੰਦਰ ਨਾ ਇੱਕ ਮਿੱਟੀ ਦੇ ਨਾਲ ਇੱਕ ਜੁੜਤ ਹੈਗੀ ਹੈ, ਮੌਜੂਦ ਹੈਗੀ ਹੈ। ਜ਼ਰੂਰਤ ਇਸ ਗੱਲ ਦੀ ਕਿ ਉਸ ਜੁੜਤ ਨੂੰ ਸਾਹਮਣੇ ਲਿਆਂਦਾ ਜਾਏ, ਉਹ ਝਿਜਕ ਖਤਮ ਕੀਤੀ ਜਾਵੇ ਕਿ ਇੱਕ ਆਮ ਬੰਦਾ ਜਿਹੜਾ ਹੋਵੇ ਖੁਸ਼ ਹੋ ਕੇ ਪੰਜਾਬੀ 'ਚ ਗੱਲ ਕਰੇ, ਬੱਚਿਆਂ ਨਾਲ ਗੱਲ ਕਰੇ। ਅਸੀਂ ਸਾਡੇ ਬਦਕਿਸਮਤੀ ਨਾਲ ਸਾਡੇ ਜਿਹੜੇ ਪੰਜਾਬੀ ਦੇ ਇੱਥੇ ਘਰ ਨੇ ਪੂਰੇ ਪੰਜਾਬ ਦੇ ਵਿੱਚ, ਉਹ ਬੱਚਿਆਂ ਨਾਲ ਉਰਦੂ 'ਚ ਗੱਲ ਕਰਕੇ ਨਾ ਜੋ ਬੜਾ ਫਖਰ ਮਹਿਸੂਸ ਕਰਦੇ ਨੇ, ਤਾਂ ਪੰਜਾਬੀ ਦੇ 'ਚ ਨਾ ਉਹ ਨਹੀਂ ਉਸ ਤਰ੍ਹਾਂ ਨਹੀਂ ਕਰਦੇ। ਮੇਰੇ ਮਾਂ ਪਿਓ ਅੱਗੇ ਬੇਨਤੀ ਹੈਗੀ ਹੈ, ਵੱਡਿਆਂ ਅੱਗੇ ਬੇਨਤੀ ਹੈਗੀ ਹੈ ਕਿ ਤੁਸੀਂ ਆਪਣੇ ਬੱਚਿਆਂ ਦੇ ਨਾਲ ਪੰਜਾਬੀ 'ਚ ਗੱਲ ਕਰੋ, ਕਿਉਂਕਿ ਪੰਜਾਬੀ ਸਾਡੀ ਜ਼ੁਬਾਨ ਹੈ, ਪੰਜਾਬੀ ਸਾਡੀ ਮਾਂ ਬੋਲੀ ਹੈ। ਅਗਰ ਤੁਸੀਂ ਪੰਜਾਬੀ 'ਚ ਕਿਸੇ ਬੱਚੇ ਨੂੰ ਕੋਈ ਚੀਜ਼ ਸਿਖਾਵਾਂਗੇ ਤੇ ਉਹ ਜਲਦੀ ਇਹਨੂੰ ਪਿਕ ਕਰੇਗਾ। ਠੀਕ ਹੈ ਨਾ, ਉਹ ਜਲਦੀ ਇਹਨੂੰ ਸਮਝ ਆਏਗੀ। ਤੇ ਜਲਦੀ ਸਮਝਣ ਵਾਸਤੇ, ਗੱਲ ਨੂੰ ਸਮਝਾਉਣ ਵਾਸਤੇ, ਗੱਲ ਨੂੰ ਅੱਗੇ ਤੋਰਨ ਵਾਸਤੇ ਤੁਸੀਂ ਜਿਹੜੀ ਤੁਹਾਡੀ ਮੁੱਢਲੀ ਪੰਜਾਬੀ ਜ਼ੁਬਾਨ ਹੈ, ਜਿਹੜੀ ਤੁਹਾਡੀ ਮਾਂ ਬੋਲੀ ਹੈ, ਉਹਦੇ 'ਚ ਸਾਨੂੰ ਗੱਲ ਕਰਨ ਦੀ ਲੋੜ ਹੈਗੀ ਹੈ ਜੀ। ਅੱਛਾ ਸਰ, ਹੁਣ ਥੋੜਾ ਜਿਹਾ ਅਸੀਂ ਗੁਫ਼ਤਗੂ ਨੂੰ ਬਹੁਤ ਗਰਮ ਹੋ ਗਈ ਨੂੰ ਨਰਮ ਕਰਾਂਗੇ। ਲੂ ਵਿੱਚ ਉਡੀਕ ਤੁਸੀਂ ਲਿਖੀ ਹੈ ਜੀ, ਨਾਮ ਤੋਂ ਲੱਗ ਰਿਹਾ ਹੈ ਕਿ ਹਿਜਰ ਜੀ, ਠੀਕ ਹੈ, ਇਹ ਨਾਮ ਤੋਂ ਲੱਗ ਰਿਹਾ ਹੈ ਕਿ ਇੰਤਜ਼ਾਰ, ਜੁਦਾਈ। ਕੀ ਇਹਦਾ ਤੁਹਾਨੂੰ ਖਿਆਲ ਕਿੱਦਾਂ ਆਇਆ ਲਿਖਣ ਦਾ? ਕਿਉਂ ਤੁਸੀਂ ਇੱਕ ਉਰਦੂ ਤੋਂ
ਪੰਜਾਬੀ ਵੱਲ ਆਏ, ਬੜੇ ਜ਼ਬਰਦਸਤ ਮੈਨੂੰ ਇਹ ਤੁਹਾਡਾ ਇਨੀਸ਼ੀਏਟਿਵ ਲੱਗਾ ਹੈਗਾ ਕਿ ਤੁਸੀਂ ਇੱਕ ਬੜੀ ਵੱਡੀ ਗੱਲ ਕਰ ਦਿੱਤੀ ਹੈ ਕਿ ਸੁਪਨੇ ਅਸੀਂ ਜਿਹੜੇ ਆ ਅਸੀਂ ਪੰਜਾਬੀ 'ਚ ਵੇਖੀਏ ਤੇ ਲਿਖੀਏ ਅਸੀਂ ਉਰਦੂ 'ਚ। ਠੀਕ ਹੈ, ਤੇ ਇਹ ਲਿਖਣ ਦਾ ਖਿਆਲ ਕਿੱਦਾਂ? ਇਹ ਸਾਰਾ ਅੱਲਾਹ ਤਾਲਾ ਦਾ ਕਰਮ ਹੈ ਜਦੋਂ ਕਿਸੇ ਬੰਦੇ ਤੇ ਹੋ ਜਾਵੇ, ਸਭ ਤੋਂ ਪਹਿਲੀ ਗੱਲ ਹੈ। ਦੂਜੀ ਗੱਲ ਹੈਗੀ ਹੈ ਕਿ ਮੇਰੀਆਂ 4 ਕਿਤਾਬਾਂ ਉਰਦੂ ਵਿੱਚ ਨੇ। ਠੀਕ ਹੈ, ਮੈਂ ਇਹ ਜਿਹੜਾ ਪਿਛਲੇ 1-2 ਸਾਲ ਤੋਂ ਇੱਕ ਗੱਲ ਮਹਿਸੂਸ ਕੀਤੀ, ਮੈਂ ਕਿਹਾ ਯਾਰ ਪੰਜਾਬੀ ਦਾ ਅਗਰ ਖਿਆਲ ਮੇਰੇ ਦਿਲ 'ਚ ਆਉਂਦਾ ਲਿਖਣ ਦਾ, ਤੇ ਮੇਰੀ ਗਜ਼ਲ ਜਿਹੜੀ ਹੈ ਮੈਂ 5-10 ਮਿੰਟਾਂ ਦੇ ਵਿੱਚ ਜਿੰਨੀ ਅੱਲਾਹ ਤਾਲਾ ਨੇ ਮੈਨੂੰ ਇਸਤਦਾਦ ਦਿੱਤੀ ਹੈ ਉਹਦੇ ਵਿੱਚ ਮੈਂ ਲਿਖ ਲੈਂਦਾ ਵਾਂ। ਔਰ ਫਿਰ ਮੈਂ ਜਿਹੜਾ ਵੀ ਖਿਆਲ ਲਿਖਣਾ ਚਾਹੁੰਦਾ ਵਾਂ, ਅਗਰ ਮੇਰੇ ਦਿਲ ਖਿਆਲ ਹੁੰਦਾ ਕਿ ਮੈਂ ਲਫ਼ਜ਼ ਨੂੰ ਬਦਲ ਲਵਾਂ, ਤੇ ਉਸ ਲਫ਼ਜ਼ ਨੂੰ ਬਦਲਣ ਵਾਸਤੇ 10 ਲਫ਼ਜ਼ ਮੇਰੇ ਕੋਲ ਖਲੋਤੇ ਹੁੰਦੇ ਕਿ ਮੈਨੂੰ ਇਸਤੇਮਾਲ ਕਰੋ, ਮੈਨੂੰ ਇਸਤੇਮਾਲ ਕਰੋ। ਤੇ ਇਸ ਤੋਂ ਅੰਦਾਜ਼ਾ ਇਹ ਹੋਇਆ ਕਿ ਪੰਜਾਬੀ ਕਿੱਡੀ ਵੱਡੀ ਜ਼ੁਬਾਨ ਹੈਗੀ ਹੈ, ਤੇ ਅਸੀਂ ਇੱਕ ਜਿਹੜਾ ਵੇ ਇਹ ਆਪਣੀ ਜ਼ੁਬਾਨ ਦੀ ਨਾਕਦਰੀ ਕਰ ਰਹੇ ਹਾਂ ਕਿ ਐਡੀ ਵੱਡੀ ਜ਼ੁਬਾਨ ਸਾਨੂੰ ਮਿਲੀ ਹੈ। ਠੀਕ ਹੈ, ਬਾਕੀ ਸਾਰੀਆਂ ਜ਼ੁਬਾਨਾਂ ਸਾਡੀ ਕੌਮੀ ਜ਼ੁਬਾਨ ਹੈ ਉਰਦੂ, ਹਰ ਜ਼ੁਬਾਨ ਦਾ ਹੱਕ ਹੀ ਤਨਕੀਦ ਕਿਸੇ ਤੇ ਨਹੀਂ ਕਰਦੇ, ਤਨਕੀਦ ਕਿਸੇ ਤੇ ਨਹੀਂ ਕਰਦੇ। ਲੇਕਿਨ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਕਿ ਜਿਸ ਵਕਤ ਮੈਂ ਪੰਜਾਬੀ ਵੱਲ ਆਇਆ, ਮੈਂ ਪੰਜਾਬੀ ਲਿਖਣ, ਜਿੰਨਾ ਮੈਨੂੰ ਸਰੂਰ ਤੇ ਜਿੰਨਾ ਮੈਨੂੰ ਮਜ਼ਾ ਆਪਣੀ ਜ਼ੁਬਾਨ ਵਿੱਚ ਆਇਆ ਵੇ, ਇੰਨਾ ਮਜ਼ਾ ਕਿਸੇ ਜ਼ੁਬਾਨ ਵਿੱਚ ਵੀ ਨਹੀਂ ਆਏਗਾ। ਉਰਦੂ ਵੀ ਲਿਖਦੇ ਨੇ ਲੋਕ, ਅੰਗਰੇਜ਼ੀ ਵੀ ਲਿਖਦੇ ਨੇ, ਔਰ ਇਹਦੇ ਵਿੱਚ ਮਸਲਾ ਜਦੋਂ ਤੁਸੀਂ ਸੋਚਦੇ ਹੋ ਨਾ ਜੀ, ਔਰ ਉਤੋਂ ਅਗਰ ਤੁਹਾਡਾ ਤਾਲੁਕ ਪਿੰਡ ਦੇ ਨਾਲ ਹੋਵੇ, ਉਹ ਪਿੰਡ ਦੀ ਸਾਰੀ ਰਹਿਤਲ ਦਾ ਤੁਹਾਨੂੰ ਪਤਾ ਹੋਵੇ, ਉਹ ਵੱਡਿਆਂ ਦੀਆਂ ਤੁਸੀਂ ਬੈਠਕਾਂ ਜਲੀਆਂ ਨੇ, ਉਹਨਾਂ ਦੇ ਡੇਰਿਆਂ ਤੇ ਬੈਠੇ ਹੋਵੋ, ਉੱਥੇ ਦੀ ਪੂਰਾ ਕਲਚਰ, ਪੂਰਾ ਮਾਹੌਲ ਤੁਸੀਂ ਵੇਖਿਆ ਹੋਵੇ, ਉਤੋਂ ਤੁਸੀਂ ਸ਼ਾਇਰ ਹੋਵੋ, ਸਰ ਇਹ ਤਾਂ ਸੋਨੇ ਤੇ ਸੁਹਾਗਾ ਹੋ ਜਾਂਦਾ ਵੇ। ਉਹ ਤੁਸੀਂ ਜਿਹੜੀ ਗੱਲ ਕਰਨੀ ਹੈ ਤੁਹਾਡੇ ਕੋਲ ਲਫ਼ਜ਼ ਤੁਹਾਡੇ ਸਾਹਮਣੇ ਹੈਗੇ ਨੇ, ਔਰ ਤੁਸੀਂ ਬਹੁਤ ਆਸਾਨੀ ਦੇ ਨਾਲ ਗੱਲ ਕਰ ਸਕਦੇ ਹੋ। ਤੇ ਲੋਨੂ ਵਿੱਚ ਉਡੀਕ ਮੈਂ ਪਹਿਲੇ ਕਾਲਜ ਦੌਰ ਵੀ ਥੋੜਾ ਬਾਤਾ ਹੁੰਦਾ ਸੀ, ਫਿਰ ਬਾਅਦ ਵਿੱਚ ਵੀ ਥੋੜਾ ਬਾਤਾ ਲਿਖਦਾ ਰਿਹਾ, ਲੇਕਿਨ ਇਹਨੂੰ ਜ਼ਿਆਦਾ ਇੱਕ ਸਾਲ ਕੁ ਹੋਇਆ ਵੀ ਜਦੋਂ ਮੇਰੀ ਕਿਤਾਬ ਛਪੀ ਨਾ, ਤੇ ਇਸ ਕਿਤਾਬ ਦੇ ਉੱਤੇ ਗੁਫ਼ਤਗੂ ਕੀਤੀ ਇਕਬਾਲ ਕੈਸਰ ਹੋਰਾਂ, ਉਹਦਾ ਲਿਖੇ ਆ ਇਹਦੇ ਚ ਖੋਜਗੜ੍ਹ ਵਾਲੇ ਉਹਨਾਂ ਗੱਲ ਹੀ ਇਹਦੇ ਚ, ਮੈਂ ਇਸ ਗੱਲ ਨੂੰ ਬੜਾ ਨਾ ਉਹਨੂੰ ਮਹਿਸੂਸ ਕੀਤਾ, ਉਸ ਗੱਲ ਨੂੰ ਨਾ ਉਹਨਾਂ ਗੱਲ ਹੀ ਕਿ ਮੈਨੂੰ ਇੰਝ ਲੱਗਦਾ ਹੈ ਕਿਤਾਬ ਪੜ੍ਹ ਕੇ ਕਿ ਇਰਫਾਨ ਸਾਦਿਕ ਦੀ ਜਿਹੜੀ ਆ ਪੰਜਾਬੀ ਕਿਤਾਬ ਹੈ, ਔਰ ਇਸ ਤੋਂ ਪਹਿਲੇ ਜਿਹੜੇ ਉਹਦੀ 4 ਉਰਦੂ ਦੀਆਂ ਕਿਤਾਬਾਂ ਨੇ, ਔਰ 4 ਉਰਦੂ ਦੀਆਂ ਕਿਤਾਬਾਂ ਨੂੰ ਲਿਖੀਆਂ ਇਸ ਵਾਸਤੇ ਸਨ ਕਿ ਉਹਨਾਂ ਪੰਜਾਬੀ ਵਾਲੇ ਪਾਸੇ ਜਾਣਾ ਸੀ, ਤਾਂ ਕਿ ਜਿਹੜੀ ਤਰਬੀਅਤ ਹੈ ਸ਼ਾਇਰੀ ਦੇ ਆਗਾਜ਼ ਤੋਂ ਇੱਕ ਸ਼ਾਇਰ ਨੂੰ ਦਰਕਾਰ ਹੁੰਦੀ ਹੈ, ਉਹਨੂੰ ਵਜ਼ਨ ਦਾ, ਬਹਿਰ ਦਾ, ਉਹ ਕਾਫੀ ਸਾਰੇ ਮਸਲੇ ਫਨੀ ਜਿਹੜੀ ਹੁੰਦੀਆਂ ਨੇ ਖੂਬੀਆਂ, ਉਹ ਪਹਿਲੀ ਉਹਦੀਆਂ ਉਰਦੂ ਸ਼ਾਇਰੀ ਨੇ ਸਾਰੀਆਂ ਦੂਰ ਕਰ ਦਿੱਤੀਆਂ ਨੇ, ਤੇ ਉਹਦਾ ਸਾਰਾ ਸਫ਼ਰ ਹੀ ਸਾਰਾ ਪੰਧ ਹੀ ਪੰਜਾਬੀ ਸ਼ਾਇਰੀ ਵਾਸਤੇ ਸੀ। ਉਹ ਮੈਂ ਉਸ ਗੱਲ ਦਾ ਪਾਲਣ ਕਿ ਮੈਂ ਕਿਹਾ ਯਾਰ ਇਹ ਗੱਲ ਤੇ ਨਾ ਇਸ ਤਰ੍ਹਾਂ ਕੀਤੀ, ਔਰ ਐਸੀ ਫਿਰ ਉਹ ਗੱਲ ਮੇਰੇ ਦਿਮਾਗ ਵਿੱਚ ਬੈਠੇ ਕਿ ਹੁਣ ਇਸ ਵਕਤ ਮੇਰੀ ਬੋਲੀਆਂ ਦੀ ਇੱਕ ਪੂਰੀ ਕਿਤਾਬ ਹੈ, ਮੈਂ ਪੰਜਾਬੀ ਬੋਲੀਆਂ ਬਹੁਤ ਘੱਟ ਲਿਖੀਆਂ ਜਾਂਦੀਆਂ, ਪੂਰੀ ਕਿਤਾਬ ਮੈਂ ਉਹਦੇ ਤੇ ਮੇਰੀ ਇਨਸ਼ਾਅੱਲਾ ਆਏਗੀ। ਫਿਰ ਉਸ ਤੋਂ ਬਾਅਦ ਇੱਕ ਹੋਰ ਪੰਜਾਬੀ ਗਜ਼ਲਾਂ ਦੀ ਜਿਹੜੀਆਂ ਗਜ਼ਲਾਂ ਮੈਂ ਅੱਜ ਕੱਲ੍ਹ ਜਿਹੜਾ ਮੁਸ਼ਾਇਰਿਆਂ 'ਚ ਸੁਣਾਉਣਾ, ਸਾਰੀ ਮੇਰੀਆਂ ਤਾਜ਼ਾ ਗਜ਼ਲਾਂ ਨੇ। ਔਰ ਇਸ ਤੋਂ ਬਾਅਦ ਫਿਰ ਇੱਕ ਮੈਨੂੰ ਹੋਰ ਆਪਣੇ ਆਪ ਤੋਂ ਹੈਰਤ ਹੋਈ, ਮੈਂ ਨਜ਼ਮ ਬਹੁਤ ਘੱਟ ਲਿਖਦਾ, ਉਰਦੂ ਵਿੱਚ ਵੀ ਘੱਟ ਸੀ, ਚੰਦ ਨਜ਼ਮਾਂ ਨੇ, ਇਹਦੇ 'ਚ ਮੇਰੀਆਂ ਨਜ਼ਮਾਂ ਬਹੁਤ ਜ਼ਿਆਦਾ ਨੇ, ਔਰ ਜਿਹੜੀ ਮੇਰੀ ਤਾਜ਼ਾ ਕਿਤਾਬ ਆਏ ਦੀ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਨਜ਼ਮਾਂ ਦੀ ਪੂਰੀ ਕਿਤਾਬ ਹੀ ਜਿਹੜੀ ਹੈ ਉਹ ਅਲੱਗ ਬਣ ਜਾਏਗੀ। ਅੱਛਾ ਇਰਫਾਨ ਸਾਹਿਬ, ਇਹ ਦੱਸੋ ਤੁਸੀਂ ਕਿ ਅਸੀਂ ਜਿਹੜਾ ਹੈਗਾ ਨਾ ਉਹ ਜ਼ਮਾਨੇ ਦੀ ਜਿੱਦਤ ਨਾਲ ਕੀ ਚੱਲ ਨਹੀਂ ਪਾ ਰਹੇ, ਜ਼ਮਾਨੇ ਦੀ ਤੇਜ਼ੀ ਨਾਲ ਨਹੀਂ ਚੱਲ ਪਾ ਰਹੇ। ਮਤਲਬ ਕਿਤਾਬ ਅਗਰ ਸਰਵੇ ਵੀ ਕਰਵਾਇਆ ਜਾਵੇ ਨਾ, ਤੇ ਮੇਰੇ ਖਿਆਲ ਨਾਲ ਸਾਡੀ ਨੌਜਵਾਨ ਨਸਲ ਕਿਤਾਬ ਨਹੀਂ ਪੜ੍ਹਦੀ ਜੀ। ਤੇ ਤੁਸੀਂ ਨਹੀਂ ਸਮਝਦੇ ਕਿ ਜਿਹੜੇ ਸ਼ੋਰਾ ਹੈਗੇ ਨੇ, ਜਿਹੜੇ ਅਦੀਬ ਹੈਗੇ ਨੇ, ਜਿਹੜੇ ਪੰਜਾਬੀ ਦੇ ਨਾਲ ਜੁੜੇ ਹੈਗੇ ਨੇ, ਉਹਨਾਂ ਨੂੰ ਚਾਹੀਦਾ ਕਿਸੇ ਤਰੀਕੇ ਨਾਲ ਇਲੈਕਟ੍ਰੋਨਿਕ ਮੀਡੀਆ ਦਾ ਸਹਾਰਾ ਲੈਣ, ਸਿਰਫ ਇੰਟਰਵਿਊ ਤੱਕ ਨਹੀਂ ਬਲਕਿ ਆਪਣੇ ਕਲਚਰ ਨੂੰ ਬੋਲ ਕੇ ਪ੍ਰਮੋਟ ਕਰਕੇ ਤੇ ਉਹਨੂੰ ਇਲੈਕਟ੍ਰੋਨਿਕ ਮੀਡੀਆ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰਨ। ਤੁਸੀਂ ਕੀ ਸਮਝਦੇ? ਇਹ ਗੱਲ ਤੁਹਾਡੀ ਨਾਲ 100% ਠੀਕ ਹੈ। ਇਹ ਨਹੀਂ ਕਿ ਪਾਕਿਸਤਾਨ ਵਿੱਚ, ਪੂਰੀ ਦੁਨੀਆ ਦੇ ਵਿੱਚ ਕਿਤਾਬ ਨੂੰ ਪੜ੍ਹਨ ਦਾ ਜਿਹੜਾ ਰੁਝਾਨ ਘਟਿਆ ਹੋਵੇ, ਸਾਡੇ ਕਿਉਂਕਿ ਪਹਿਲੇ ਹੀ ਘੱਟ ਸੀ, ਉਹ ਸਾਨੂੰ ਇਸ ਤਰ੍ਹਾਂ ਹੁਣ ਲੱਗਦਾ ਕਿ ਜਿਵੇਂ ਹੈ ਹੀ ਕੋਈ ਨਹੀਂ। ਔਰ ਗੱਲ ਹਕੀਕਤ ਹੈਗੀ ਹੈ, ਉਹਦੀਆਂ ਨਾ ਜੀ 2 ਵਜ੍ਹਾ ਨੇ। ਠੀਕ, ਪਹਿਲੀ ਵਜ੍ਹਾ ਇਹ ਵੀ ਉਹਦੀ ਕਿ ਜਿੱਥੇ ਕਿਤਾਬ ਨੇ ਜਾ ਕੇ ਵਿਕਣਾ ਸੀ, ਦੁਕਾਨਾਂ ਸਨ ਜਿਹੜੀ, ਮਤਲਬ ਮੇਰਾ ਲਾਹੌਰ ਵਿੱਚ ਮੈਂ ਰਹਿੰਦਾ ਵਾਂ, ਤੇ ਅਨਾਰਕਲੀ ਦਾ ਆਲ ਦੁਆਲਾ ਸੀ ਸਾਰਾ, ਉਹ ਕਿਤਾਬ ਦਾ ਸੇਲ ਬਿਹਤਰੀਨ ਪੁਆਇੰਟ ਹੈਗਾ ਸੀ ਕਿਤਾਬ ਦੀ ਸੇਲ ਦੇ ਵਾਲੇ ਨਾਲ। ਉਹ ਜਿੰਨੀਆਂ ਦੁਕਾਨਾਂ ਨੇ ਉੱਥੇ ਸਾਰੇ ਜੁੱਤੀਆਂ ਦੀਆਂ ਦੁਕਾਨਾਂ ਬਣ ਗਈਆਂ ਨੇ, ਠੀਕ ਹੈ, ਉਹ ਕੱਪੜਿਆਂ ਦੀਆਂ, ਜੁੱਤੀਆਂ ਦੀਆਂ, ਪੈਂਟਾਂ ਦੀਆਂ, ਇਹ ਉਹ ਦੁਕਾਨਾਂ ਬਣ ਗਈਆਂ, ਜੋ ਲੋੜ ਹੈ ਲੋਕਾਂ ਨੂੰ, ਠੀਕ ਹੈ, ਜੋ ਲੋਕਾਂ ਨੂੰ ਲੋੜ। ਔਰ ਕਿਤਾਬਾਂ ਉੱਥੇ ਫੁੱਟਪਾਥ 'ਤੇ ਥੱਲੇ ਪਈਆਂ ਹੁੰਦੀਆਂ ਨੇ, ਉੱਤੇ ਜੁੱਤੀਆਂ ਲੱਗੀਆਂ ਹੋਈਆਂ ਨੇ, ਠੀਕ ਹੈ ਨਾ, ਇਹ ਅਲਮੀ ਹੈ। ਲੋਕਾਂ ਨੇ ਇਹਦੇ 'ਚ ਕਲਿੱਪਸ ਵੀ ਬਣਾ ਕੇ ਲਗਾਏ, ਲੇਕਿਨ ਹਕੀਕਤ ਹੈਗੀ ਹੈ, ਠੀਕ ਹੈ।
ਦੂਸਰੀ ਗੱਲ ਇਹ ਸਾਡਾ ਜਿਹੜਾ ਇੰਟਰਨੈਟ ਜਿਹਦੇ ਵੱਲ ਤੁਸੀਂ ਇਸ਼ਾਰਾ ਕੀਤਾ ਵੇ, ਸਾਡੀ ਨਵੀਂ ਨਸਲ ਨਾ ਥੋੜੀ ਸਹਿਲ ਪਸੰਦ ਹੋ ਗਈ ਹੈ, ਬਲਕਿ ਜ਼ਿਆਦਾ ਹੀ ਸਹਿਲ ਪਸੰਦ ਹੋ ਗਈ ਹੈ। ਉਹਦੀ ਵਜ੍ਹਾ ਹੈਗੀ ਹੈ ਕਿ ਉਹਨਾਂ ਦੀ ਸਕੂਲਾਂ ਦੇ ਵਿੱਚ, ਕਾਲਜਾਂ 'ਚ ਤਰਬੀਅਤ ਜਿਹੜੀ ਹੈ ਉਹ ਨੈੱਟ ਦੇ ਜ਼ਰੀਏ ਹੋ ਰਹੀ ਹੈ। ਠੀਕ ਹੈ। ਉਹਨਾਂ ਨੂੰ ਕੋਈ ਚੀਜ਼ ਲੱਭਣੀ ਹੁੰਦੀ ਹੈ, ਉਹ ਗੂਗਲ ਤੇ ਸਰਚ ਕਰਦੇ ਨੂੰ ਸਾਹਮਣੇ ਆ ਜਾਂਦੀ ਹੈ। ਹੁਣ 1 ਮਿੰਟ 'ਚ ਗੂਗਲ 'ਚ ਆ ਜਾਂਦੀ ਹੈ। ਕਿਤਾਬ ਨੂੰ ਪੂਰੀ ਨੂੰ ਪੜ੍ਹ ਕੇ ਉਹਨੂੰ ਕੋਈ ਹਵਾਲਾ ਲੱਭਣਾ ਹੈ, ਉਹ ਇੰਨਾ ਟਾਈਮ ਉਹ ਕਿਤਾਬ ਤੇ ਲਾਉਣ ਦੀ ਵਜ੍ਹਾ ਗੂਗਲ ਕਰ ਲੈਂਦੇ ਨੇ। ਠੀਕ ਹੈ, ਉਹਦੀ ਵਜ੍ਹਾ ਤੋਂ ਉਹਨਾਂ ਦੀ ਤਰਬੀਅਤ ਇਸ ਤਰ੍ਹਾਂ ਦੀ ਹੋ ਗਈ ਹੈ। ਬਾਕੀ ਜਿਹੜੀ ਤੁਸੀਂ ਅਗਲੀ ਗੱਲ ਕੀਤੀ ਹੈ ਨਾ, ਉਹ ਬੜੀ ਕੀਮਤੀ ਗੱਲ ਹੈਗੀ ਹੈ ਕਿ ਸਾਡੇ ਜਿਹੜੇ ਲਿਖਣ ਵਾਲੇ ਲੋਕ ਨੇ ਉਹ ਵੀ ਜਾਣਕਾਰੀ ਇਹਦੀ ਲੈਣ ਕਿ ਨੈੱਟ ਦੇ ਉੱਤੇ ਕਿਸ ਤਰੀਕੇ ਦੇ ਨਾਲ ਹੋਣਾ ਹੈ। ਔਰ ਮੇਰਾ ਆਪਣਾ ਵੀ ਇਹੋ ਹੀ ਹਾਲ ਹੈਗਾ ਵੇ ਕਿ ਗੱਲ ਹੈ ਕਿ ਸਾਨੂੰ ਇਹਦੇ ਬਾਰੇ 'ਚ ਇੰਨਾ ਜ਼ਿਆਦਾ ਪਤਾ ਨਹੀਂ ਹੈਗਾ। ਅਗਰ ਅਸੀਂ ਔਖੀਆਂ ਸੌਖੀਆਂ ਹੋ ਕੇ ਤੁਹਾਡਾ ਕੋਈ ਕਲਿੱਪ ਲੈ ਕੇ ਜਾਂ ਕਿਧਰੇ ਕਰਕੇ ਕਿਸੇ ਚੈਨਲ 'ਤੇ ਲਾ ਦਈਏ ਜਾਂ ਫੇਸਬੁੱਕ 'ਤੇ ਲਾ ਦਈਏ, ਕਿਧਰੇ ਲਾ ਦਈਏ, ਉਹ ਜ਼ਿਆਦਾ ਲੋਕਾਂ ਤੱਕ ਜਾਂਦਾ ਨਹੀਂ। ਮੈਂ ਦੇਖਦਾ ਵਾਂ ਕਿ ਇੱਕ ਆਮ ਜਿਹੀ ਮਸਲਨ ਇਹ ਵੀ ਥੋੜ੍ਹਾ ਜਿਹਾ ਨੈੱਟ ਦਾ ਇੱਕ ਫਾਇਦਾ ਵੀ ਹੋਇਆ ਵੇ। ਫਾਇਦਾ ਇਹ ਹੋਇਆ ਕਿ ਆਮ ਜਿਹੜੇ ਲੋਕ ਨੇ ਨਾ, ਉਹ ਵੀ ਸ਼ੇਅਰ ਇੱਕ ਦੂਸਰੇ ਨੂੰ ਸੈਂਡ ਕਰਦੇ ਨੇ, ਉਹ ਪੜ੍ਹਦੇ ਨੇ, ਹੁੰਦੇ ਤੋਂ ਬੇਵਜ਼ਨ ਨੇ। ਲੇਕਿਨ ਅਗਰ ਉਹਦੇ ਵਿੱਚ ਲਿਖਣ ਵਾਲੇ ਜਿਹੜੇ ਲੋਕ ਨੇ, ਜਿਹੜੇ ਸਾਰੇ ਸ਼ਾਇਰੀ ਨੂੰ ਸਮਝਦੇ ਨੇ, ਉਹਦੇ ਅਸਰਾਰ ਰਮੂਜ਼ ਨੂੰ ਜਾਣਦੇ ਨੇ, ਅਗਰ ਉਹ ਲੋਕਾਂ ਨੂੰ ਇਹਨਾਂ ਨੂੰ ਪੂਰਾ ਪਤਾ ਲੱਗ ਜੇ ਇਸ ਚੀਜ਼ ਦਾ ਕਿ ਇਹਨੂੰ ਕਿਸ ਤਰ੍ਹਾਂ ਬੂਸਟ ਕਰਨਾ ਹੈ, ਕਿਸ ਤਰ੍ਹਾਂ ਲੋਕਾਂ ਤੱਕ ਪਹੁੰਚਾਉਣਾ ਹੈ, ਤੇ ਲੋਕਾਂ ਦੀ ਤਰਬੀਅਤ ਵੀ ਹੋ ਸਕਦੀ ਹੈ। ਇੱਕ ਤੇ ਉਹ ਲਿਖਣ ਵਾਲਾ ਆਪਣਾ ਜਿਹੜਾ ਇੱਕ ਕੰਮ ਹੈ, ਉਹ ਇੱਕ ਬੜਾ ਤਖਲੀਕੀ ਕੰਮ ਹੈ। ਉਹਦੇ ਵਿੱਚ ਜਿਹੜਾ ਵੀ ਬੰਦੇ ਨੂੰ ਲਿਵ ਕਰਨਾ ਪੈਂਦਾ ਵੇ। ਉਹ ਫਿਰ ਜਿਹੜਾ ਬੰਦਾ ਲਿਖਦਾ ਉਹ ਕਹਿੰਦਾ ਕਿ ਯਾਰ ਮੈਂ ਉਹਨੇ ਕਿੱਥੇ ਸਿੱਖਾਂ ਤੇ ਕਿ ਨਾ ਸੁਸਤੀ ਆ ਜਾਂਦੀ ਹੈ ਉਹਦੇ 'ਚ ਨਾ ਜੀ। ਤੇ ਜ਼ਰੂਰਤ ਇਸ ਚੀਜ਼ ਦੀ ਹੈ ਕਿ ਤੁਹਾਡੇ ਵਰਗੇ ਬੰਦੇ ਜਿਹੜੇ ਨੇ ਨਾ, ਉਹ ਸਾਡੀ ਲਿਖਣ ਵਾਲਿਆਂ ਦੀ ਤਰਬੀਅਤ ਕਰਨ ਕਿ ਠੀਕ ਹੈ ਯਾਰ, ਇਹਨੂੰ ਇਸ ਤਰੀਕੇ ਦੇ ਨਾਲ ਤੁਸੀਂ ਲੈ ਕੇ ਜਾਓ। ਹੁਣ ਇੱਥੇ ਬੈਠੇ ਅਸੀਂ ਜਿਹੜੀ ਗੱਲ ਕਰ ਰਹੇ ਹਾਂ, ਤੁਸੀਂ ਜਿਸ ਤਰ੍ਹਾਂ ਦੱਸ ਰਹੇ ਹੋ ਕਿ ਤੁਹਾਡਾ ਚੈਨਲ ਜਿਹੜਾ ਵੇ ਉਹ ਇੰਨੇ ਲੋਕਾਂ ਤੱਕ ਜਿਹੜਾ ਵੇ ਉਹ ਪਹੁੰਚ ਜਾਂਦਾ ਵੇ, ਠੀਕ ਹੈ ਨਾ। ਤੇ ਸਾਡੇ ਜਿਹੜੇ ਸ਼ਾਇਰ ਅਦੀਬ ਨੇ, ਜਿਹੜੇ ਪੰਜਾਬੀ ਜ਼ੁਬਾਨ ਦੇ 'ਚ ਕਿੰਨੀਆਂ ਕਿਤਾਬਾਂ ਨੇ, ਪੰਜਾਬੀ ਲਿਖਦੇ ਨੇ, ਅਸੀਂ ਮੁਸ਼ਾਇਰਿਆਂ 'ਚ ਪੜ੍ਹਨੇ ਆ। ਅਗਰ ਸਾਨੂੰ ਇਹ ਤਰੀਕਾ ਆ ਜਾਏ ਤੇ ਇਹ ਬੜੇ ਲੋਕਾਂ ਤੱਕ ਜਾਵੇ ਇਹ ਗੱਲ। ਤੇ ਹਾਂਜੀ, ਤੇ ਚਲੋ ਇੱਕ ਨਵਾਂ ਟ੍ਰੈਂਡ ਜ਼ਮਾਨੇ ਦੇ ਨਾਲ ਚੱਲਣਾ ਪੈਂਦਾ। ਆਪਣੀਆਂ ਜਿਹੜੀਆਂ ਕਦਰਾਂ ਨੇ ਉਹਨਾਂ ਨੂੰ ਆਪਣੇ ਜ਼ਹਨ 'ਚ, ਆਪਣੇ ਮਾਈਂਡ 'ਚ ਜਿੱਥੋਂ ਤੱਕ ਹੋ ਸਕੇ ਉਹਨਾਂ ਨੂੰ ਤੁਸੀਂ ਉਹਨਾਂ ਦੇ ਨਾਲ ਲੈ ਕੇ ਉਹਨਾਂ ਨੂੰ ਚੱਲੋ। ਲੇਕਿਨ ਉਹਦਾ ਇਹ ਮਤਲਬ ਨਹੀਂ ਕਿ ਤੁਸੀਂ ਜਿਹੜੀ ਨਵੀਂ ਜ਼ਿੰਦਗੀ ਉਹਦੇ ਨਾਲ ਉਸ ਤੋਂ ਪਿੱਛੇ ਰਹਿ ਜਾਓ। ਪਿੱਛੇ ਵੀ ਨਹੀਂ ਰਹਿਣਾ, ਉਹਦੇ ਨਾਲ ਵੀ ਚੱਲਣਾ ਵੇ। ਤਾਂ ਉਹਦਾ ਇਹੋ ਹੀ ਤਰੀਕਾ ਹੈਗਾ ਵੇ ਕਿ ਆਪਣੀਆਂ ਉਹੀ ਕਦਰਾਂ ਉਹਨਾਂ ਨੂੰ ਜਦੀਦ ਰੰਗ 'ਚ ਉਹਦੇ 'ਚ ਕਰਕੇ ਤੇ ਤੁਸੀਂ ਅੱਗੇ ਲੈ ਕੇ ਚੱਲੋ। ਅੱਛਾ ਸਰ, ਇਹ ਦੱਸੋ ਕਿ ਤੁਸੀਂ ਰੋਜ਼ਗਾਰ ਦੇ ਨਾਲ ਅਟੈਚ ਨਹੀਂ ਕਰ ਸਕੇ ਸੀ ਪੰਜਾਬੀ ਨੂੰ ਮਾਜ਼ਰਤ ਦੇ ਨਾਲ। ਮਤਲਬ ਮੈਨੂੰ ਬੜਾ ਹੈਰਾਨੀ ਹੁੰਦੀ ਹੈ ਕਿ ਜਦੋਂ ਮੈਂ ਜਾਂਦਾ ਹੈਗਾ ਨਾ, ਸਾਡੇ ਐਕਸੈਂਟ ਦੇ ਵਿੱਚ ਵੀ ਉਰਦੂ ਬਹੁਤ ਜ਼ਿਆਦਾ ਆ ਗਈ। ਹੈਰਾਨੀ ਇਸ ਤਰ੍ਹਾਂ ਦੇ ਲਫ਼ਜ਼ ਵੀ ਬੋਲਣੇ ਸ਼ੁਰੂ ਕਰ ਦਿੱਤੇ ਕਿ ਮੈਂ ਬੜਾ ਨਾ ਦੇਖ ਕੇ ਹੈਰਾਨ ਵੀ ਹੁੰਦਾ ਕਿ ਜਦੋਂ ਅਸੀਂ ਯੂਨੀਵਰਸਿਟੀ ਕਾਲਜਿਸ 'ਚ ਜਾਈਦਾ ਹੈਗਾ ਨਾ ਤੇ MA ਇੰਗਲਿਸ਼ ਕਰਨ ਵਾਲਿਆਂ ਦੀਆਂ ਰਸ਼ ਪਏ ਹੋਏ ਨੇ ਜੀ। MA ਪੰਜਾਬੀ ਵਾਲੇ ਬਹੁਤ ਥੋੜੇ ਲੋਕ ਨੇ। ਕਿਉਂ ਕਰਨਗੇ MA ਪੰਜਾਬੀ? ਕਿਉਂ? ਉਹਨਾਂ ਨੂੰ ਤਾਂ ਨਾ ਦੇ ਬੈਂਕ 'ਚ ਕੋਈ ਜੌਬ ਮਿਲਣੀ ਕਰਕੇ ਜੀ, ਠੀਕ ਆ, ਉਹਦਾ CV ਸਾਈਡ ਤੇ ਕਰ ਦੇਣੀ ਆ, MB ਵਾਲੇ ਆਓ ਜੀ। ਉਹਨਾਂ ਨੂੰ ਨਾ ਜਨਾਬੇ ਵਾਲਾ ਕਿਸੇ ਮੀਡੀਆ ਹਾਊਸ ਨੇ ਜੌਬ ਦੇਣੀ, ਇਹਦਾ ਸਾਈਡ ਤੇ ਹੋ ਜਾ ਜਨਾਬ। ਕਿ ਮਤਲਬ ਇਹ ਕਿ ਕਿਸੇ ਵੀ ਫੀਲਡ ਦੇ ਵਿੱਚ ਕੰਮ ਕਰਨ ਲਈ ਜੀ MA ਪੰਜਾਬੀ ਨੂੰ ਪ੍ਰੈਫਰ ਨਹੀਂ ਕੀਤਾ ਜਾਂਦਾ। ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ, ਉਸਤਾਦ ਆਦਮੀ। ਸਿਰਫ ਇੱਕੋ ਹੀ ਉਹਦੇ 'ਚ ਸ਼ੋਭਾ ਰਹਿ ਜਾਂਦਾ ਹੈ, ਸਿਰਫ ਇੱਕੋ ਸ਼ੋਭਾ ਕਿ ਤੁਸੀਂ ਯੂਨੀਵਰਸਿਟੀਆਂ 'ਚ, ਕਾਲਜਾਂ 'ਚ ਤੁਹਾਨੂੰ ਲੈਕਚਰਾਰ ਦੀ ਜਿਹੜੀ ਉਹ ਇੰਨੀਆਂ ਥੋੜ੍ਹੀਆਂ ਸੀਟਾਂ ਹੁੰਦੀਆਂ ਨੇ ਕਿ ਉਹਨਾਂ ਦੇ ਵਿੱਚ ਅਗਰ ਫਿਰ 100 ਬੱਚਿਆਂ ਦੀ ਜਾਂ ਕਿਸੇ ਵੀ ਇੱਕ ਯੂਨੀਵਰਸਿਟੀ 'ਚੋਂ ਤਾਦਾਦ ਨਿਕਲਦੀ ਹੈ ਤਾਂ ਕਿੰਨੇ ਕੁ ਪ੍ਰੋਫੈਸਰ ਉਹਨਾਂ 'ਚੋਂ ਹੁੰਦੇ? ਉਹ ਬਹੁਤ ਘੱਟ ਹੁੰਦੇ ਨੇ ਸਾਰੇ। ਮਤਲਬ ਹਾਂਜੀ ਕਿ ਇਹਨੂੰ ਰੋਜ਼ਗਾਰ ਨਾਲ ਕਿਉਂ ਨਹੀਂ ਜੋੜਿਆ ਸੀ? ਇਸ ਗੱਲ ਦੇ ਕਿਉਂ ਨਹੀਂ? ਹਾਂਜੀ, ਗੌਰਮੈਂਟ ਇਹਦੇ ਉੱਪਰ ਮੈਂ ਇਹ ਗੱਲ ਕਹਿੰਦਾ ਬਾਰ-ਬਾਰ ਕਿ ਗਵਰਨਮੈਂਟ ਜਿਹੜੀ ਹੈਗੀ ਆ ਉਹ ਬੜੀ ਇੱਕ ਸਮਝ ਲਓ ਕਿ ਇੱਕ ਆਹਨੀ ਤਲਵਾਰ ਹੁੰਦੀ ਹੈ, ਇੱਕ ਮਜ਼ਬੂਤ ਤਲਵਾਰ ਹੈ ਗਵਰਨਮੈਂਟ। ਅਸੀਂ ਜਿਹੜਾ ਕੰਮ ਅਸੀਂ ਮਿਲ ਕੇ ਕਰਨਾ ਨਾ, ਉਹ ਅਗਰ ਗਵਰਨਮੈਂਟ ਸਿਰਫ ਇੱਕ ਆਰਡਰ ਲਾ ਦੇ ਨਾ, ਉਹ ਕੰਮ ਹੋ ਜਾਂਦਾ ਹੈ। ਕਿ ਮਤਲਬ ਗਵਰਨਮੈਂਟ ਨੂੰ ਆਨ ਕਿਉਂ ਨਹੀਂ ਕਰਦੀ ਕਿ ਜਨਾਬ ਅਸੀਂ ਪੰਜਾਬੀ MA ਪੰਜਾਬੀ ਕਰੋ, ਤੁਹਾਡੀ ਇਹ ਜੌਬਸ ਨੇ, ਪ੍ਰੈਫਰ ਕਰੋ। ਮਤਲਬ ਕਹਿ ਦੋ ਕਿ ਜੀ ਇਹ ਜੌਬ ਲਈ ਇਹ MA ਪੰਜਾਬੀ ਆ, ਸਾਡੇ ਬੱਚੇ ਤਾਂ ਕਮ ਸੇ ਕਮ ਤੇ ਜਾਣ ਨਾ ਹੁੰਦੇ। ਹੁਣ ਤੁਸੀਂ ਇੱਕ ਬੜੀ ਇਹੋ ਬਦਕਿਸਮਤੀ ਹੈ ਨਾ ਜੀ, ਇਸੇ ਗੱਲ ਦੀ ਤਰਫ ਇਸ਼ਾਰਾ ਕਰ ਰਿਹਾ ਵਾਂ ਕਿ ਬਦਕਿਸਮਤੀ ਹੈ ਕਿ ਸਾਡੀ ਪੰਜਾਬੀ ਜ਼ੁਬਾਨ ਜਿਹੜੀ ਹੈ ਉਹ ਸਾਡੀ ਰੋਜ਼ੀ ਰੋਟੀ ਦੇ ਨਾਲ ਨਹੀਂ ਜੁੜੀ ਹੋਈ। ਉਹਨੂੰ ਜੁੜਨਾ ਚਾਹੀਦਾ ਵੇ, ਪਰ ਉਹਦੇ ਵਿੱਚ ਤੇ ਸਾਡੀ ਸਰਕਾਰ ਜਿਹੜੀ ਹੈ ਉਹੀ ਅਗਰ ਦਿਲਚਸਪੀ ਲਵੇ ਤੇ ਫਿਰ ਇਹ ਕੰਮ ਹੋ ਸਕਦਾ। ਅਸੀਂ ਤੁਸੀਂ ਤੇ ਤਵੱਜੋ ਦਿਵਾ ਸਕਦੇ ਹਾਂ, ਉਹਨਾਂ ਨੂੰ ਦੱਸ ਸਕਦੇ ਹਾਂ। ਅਸੀਂ ਰੈਲੀਆਂ ਵੀ ਜਿਹੜੀਆਂ ਨੇ ਉੱਥੇ ਲਾਹੌਰ ਪ੍ਰੈਸ ਕਲੱਬ ਤੋਂ ਲੈ ਕੇ ਉੱਥੇ ਕਈ ਦਫਾ ਅਸੀਂ ਉਹਦੇ 'ਚ ਸ਼ਾਮਿਲ ਵੀ ਹੋਏ ਹਾਂ। ਲੇਕਿਨ ਜਿੰਨੀ ਦੇਰ ਤੱਕ ਸਾਡੇ ਜਿਹੜੇ ਸਿਆਸਤ ਦੇ ਨਾਲ ਸਾਡੀਆਂ ਹਕੂਮਤਾਂ ਦੇ 'ਚ ਜਿਹੜੇ ਲੋਕ ਨੇ ਉਹ ਇਸ ਗੱਲ ਨੂੰ ਮਹਿਸੂਸ ਨਹੀਂ ਕਰਨਗੇ, ਉਨੀ ਦੇਰ ਤੱਕ ਉਹ ਰੋਜ਼ੀ ਰੋਟੀ ਵਾਲਾ ਜਿਹੜਾ ਸਿਲਸਿਲਾ ਹੈ ਉਹ ਮੁਸ਼ਕਿਲ ਨਜ਼ਰ ਆਉਂਦਾ ਵੇ।
ਬਲਕਿ ਥੋੜਾ ਬਹੁਤਾ ਚਲੋ ਇਹਨਾਂ ਰੈਲੀਆਂ ਦਾ ਵੀ ਅਸੀਂ ਜਿਹੜੀ ਗੱਲ ਕਰ ਰਹੇ ਤਾਂ ਫਾਇਦਾ ਤਾਂ ਹੋਇਆ ਨਾ। ਪਹਿਲੇ ਪ੍ਰਾਇਮਰੀ ਸਤ੍ਹਾ ਤੱਕ ਪੰਜਾਬੀ ਜ਼ੁਬਾਨ ਹੈ ਹੀ ਕੋਈ ਨਹੀਂ ਸੀ, ਨਾ FA BA ਦੇ ਚ ਹੁੰਦੀ ਸੀ, MA ਵੀ ਥੋੜ੍ਹਾ ਹੀ ਅਰਸਾ ਹੋਇਆ ਪੰਜਾਬੀ ਦੇ ਚ MA। ਚਲੋ ਥੋੜਾ ਬਹੁਤਾ ਜਿਹੜਾ ਸਿਲਸਿਲਾ ਵੀ ਹੋਣਾ ਸ਼ੁਰੂ ਹੋ ਗਿਆ ਵੇ, ਇੱਕ ਅੱਛੀ ਗੱਲ ਹੈ। ਹਾਂਜੀ, ਤੇ ਸਾਨੂੰ ਉਮੀਦ ਜਿਹੜੀ ਹੈ ਉਹ ਤੇ ਕਾਇਮ ਰੱਖਣੀ ਚਾਹੀਦੀ ਹੈ ਨਾ ਜੀ। ਤੇ ਉਹਦੇ ਚ ਰਲ ਮਿਲ ਕੇ ਸਾਰੇ ਕੋਸ਼ਿਸ਼ਾਂ ਕਰ ਰਹੇ ਆ। ਇਨਸ਼ਾਅੱਲਾ ਤਾਲਾ ਅੱਲਾਹ ਤਾਲਾ ਉਹਨਾਂ ਦੇ ਦਿਲ ਦੇ ਵਿੱਚ ਵੀ ਕੁਛ ਨਰਮੀ ਪੈਦਾ ਕਰੇ, ਕੋਈ ਸਾਡੀਆਂ ਕੋਸ਼ਿਸ਼ਾਂ ਨੇ ਤੇ ਸਾਡੀ ਜ਼ੁਬਾਨ ਅੱਛਾ ਸਰ, ਮੈਂ ਇਹਨਾਂ ਇੱਕ ਫੀਡਬੈਕ ਤੁਹਾਡਾ ਜ਼ਿਕਰ ਕਰਾਂਗਾ ਕਿ ਅਕਸਰ ਮੈਨੂੰ ਇੱਕ ਫੀਡਬੈਕ ਆਉਂਦਾ ਕਿ ਯਾਰ ਤੁਹਾਡੇ ਪ੍ਰੋਗਰਾਮ ਤੋਂ ਇੱਦਾਂ ਲੱਗਦਾ ਜਿਵੇਂ ਪੰਜਾਬੀ ਮੌਕੀ ਗਈ ਹੈ, ਕਿ ਤੁਸੀਂ ਬਹੁਤ ਤਨਕੀਦ ਕਰਦੇ ਹੋ ਕਿ ਸਾਡੀ ਪੰਜਾਬੀ ਰਹਿ ਗਈ। ਲੇਕਿਨ ਮੈਂ ਆਪਣੇ ਨਾਜ਼ਰੀਨ ਨੂੰ ਹਮੇਸ਼ਾ ਹੀ ਇਹ ਗੱਲ ਕਹਿੰਦਾ ਹੈਗਾ ਕਿ ਯਾਰ ਅਸੀਂ ਜਿਹੜਾ ਹੈਗਾ ਨਾ ਉਹ ਇੱਕ ਅਲਮ ਚੱਕਿਆ ਹੈਗਾ, ਅਸੀਂ ਝੰਡਾ ਚੁੱਕਿਆ ਵਾ, ਅਸੀਂ ਗੱਲ ਕਰਨੀ ਹੈ ਕਿ ਜਨਾਬ ਪੰਜਾਬੀ ਜਿਹੜੀ ਹੈਗੀ ਹੈ ਉਹ ਇਸ ਤਰ੍ਹਾਂ ਸਾਡੇ ਉਹਨੂੰ ਉਹ ਮੁਕਾਮ ਨਹੀਂ ਮਿਲਿਆ ਜਿੰਨਾ ਉਹ ਖੂਬਸੂਰਤ, ਜਿੰਨੀ ਉਹ ਸ਼ਾਇਸਤਾ, ਜਿੰਨੀ ਉਹ ਬਿਹਤਰੀਨ ਜਾਂ ਜਿੰਨੀ ਉਹ ਸ਼ਾਨਦਾਰ ਜ਼ੁਬਾਨ ਹੈਗੀ ਹੈ। ਤੇ ਹੁਣ ਮੈਂ ਕੀ ਸਮਝਾਂ ਕਿ ਇਰਫਾਨ ਸਾਦਕ ਸਾਹਿਬ ਦਾ ਅਗਲਾ ਗੋਲ ਕੀ ਹੈ? ਤੁਸੀਂ ਪੰਜਾਬੀ ਦੀ ਕਿਤਾਬ ਤੇ ਲਿਖ ਦਿੱਤੀ, ਅੱਗੇ ਤੁਸੀਂ ਕੀ ਸੋਚਿਆ? 2-3 ਸਾਲਾਂ ਦੇ ਵਿੱਚ ਨਾ, ਮੈਂ ਤੁਹਾਨੂੰ ਸੱਚੀ ਦਿਲ ਦੀ ਗੱਲ ਕਰ ਰਿਹਾ, 2-3 ਸਾਲਾਂ ਦੇ ਵਿੱਚ ਬੜੀ ਤਬਦੀਲੀ ਆਈ ਹੈ। ਇਹ ਪਿਛਲੇ 2-3 ਸਾਲਾਂ ਦੇ ਵਿੱਚ ਲੋਕ ਜਿਹੜੇ ਨੇ, ਸਾਡਾ ਜਿਹੜਾ ਸ਼ਾਇਰ ਬਰਾਦਰੀ ਤਬਕਾ ਜਿਹੜਾ ਉਹ ਪੰਜਾਬੀ ਵੱਲ ਬੜੀ ਸੰਜੀਦਗੀ ਦੇ ਨਾਲ ਇਸ ਪਾਸੇ ਆਇਆ ਵਾ। ਗੁੱਡ, ਠੀਕ ਹੈ ਨਾ, ਔਰ ਇਹ ਬਹੁਤ ਅੱਛਾ ਸਾਇਨ ਹੈਗਾ ਵੇ। ਤੇ ਲੋਕਾਂ ਨੂੰ ਮਹਿਸੂਸ ਹੋਇਆ ਕਿ ਯਾਰ ਸਾਡੇ ਤੇ ਕਰਜ਼ ਹੈ ਸਾਡੀ ਮਾਂ ਬੋਲੀ ਦਾ। ਉਹ ਲੋਕ ਆ ਰਹੇ ਨੇ ਇੱਧਰ, ਔਰ ਮੈਨੂੰ ਉਮੀਦ ਹੈ ਬੜੀ ਕਿ ਇਨਸ਼ਾਅੱਲਾ ਤਾਲਾ ਕੁਝ ਸਾਲਾਂ ਦੇ ਵਿੱਚ ਅਸੀਂ ਜਿਸ ਤਰ੍ਹਾਂ ਦੀ ਅੱਜ ਗੱਲ ਕਰ ਰਹੇ ਹਾਂ ਨਾ, ਸ਼ਾਇਦ ਅਸੀਂ ਇੰਝ ਦੀ ਗੱਲ ਨਾ ਕਰੀਏ। ਠੀਕ ਹੈ ਨਾ, ਅਸੀਂ ਯਾਨੀ ਕਿ ਉਹ ਬਿਹਤਰੀ ਦੀ ਤਰਫ ਜਾ ਰਹੇ ਔਰ ਪੂਰੀ ਦੁਨੀਆ ਦੇ ਵਿੱਚ ਇੱਕ ਵੈਸੇ ਹੀ ਇੱਕ ਟ੍ਰੈਂਡ ਹੋ ਗਿਆ, ਟ੍ਰੈਂਡ ਵੀ ਚੱਲ ਰਿਹਾ ਕਿ ਜਿਹੜੀ ਸਾਡੀ ਆਪਣੀਆਂ ਮਾਂ ਬੋਲੀ ਹੈ ਨਾ ਜੀ, ਉਹਦੀ ਤੁਸੀਂ ਕਦਰ ਕਰੋ, ਉਹਦੇ 'ਚ ਗੱਲ ਕਰੋ, ਬੱਚਿਆਂ ਨਾਲ ਉਸ ਜ਼ੁਬਾਨ 'ਚ ਗੱਲ ਕਰੋ। ਉਹਦੇ ਬੜੇ ਅੱਛੇ ਜਿਹੜੇ ਨੇ ਅਸਰਾਤ, ਔਰ ਫਿਰ ਸੋਸ਼ਲ ਮੀਡੀਆ 'ਤੇ ਵੀ ਇੱਕ ਚੱਲ ਰਿਹਾ ਕਿ ਸਿਲਸਿਲਾ, ਉਹਦੇ 'ਚ ਵੀ ਤੁਹਾਡੇ ਵਰਗੇ ਲੋਕਾਂ ਨੇ ਜਿਹੜਾ ਬਾਰ-ਬਾਰ ਇਹ ਗੱਲ ਰਿਪੀਟ ਕੀਤੀ ਹੈ, ਸਵਾਲ ਕੀਤੇ ਨੇ ਲੋਕਾਂ ਨੂੰ, ਤੇ ਲੋਕ ਸੋਚਣ ਤੇ ਮਜਬੂਰ ਵੀ ਹੋਏ ਨੇ ਕਿ ਆਹ ਕੀ ਵਜ੍ਹਾ ਹੈਗੀ ਯਾਰ, ਸਾਡੀ ਮਾਂ ਇਹ ਜ਼ੁਬਾਨ ਬੋਲਦੀ ਹੈ, ਸਾਡੀ ਨਾਨੀ ਇਹ ਜ਼ੁਬਾਨ ਬੋਲਦੀ ਹੈ, ਸਾਡਾ ਦਾਦਾ ਦਾਦੀ ਇਹ ਜ਼ੁਬਾਨ ਬੋਲਦੀ, ਤੇ ਸਾਨੂੰ ਕਦੀ ਸ਼ਰਮ ਨਹੀਂ? ਸਾਨੂੰ ਕਦੀ ਸ਼ਰਮ? ਬਿਲਕੁਲ ਠੀਕ ਹੈ, ਸਾਨੂੰ ਕੋਈ ਸ਼ਰਮ ਨਹੀਂ ਇਸ ਜ਼ੁਬਾਨ ਦੇ ਵਿੱਚ ਬੋਲਣ ਲੱਗਿਆ। ਮੈਂ ਜਿੱਡੀ ਤੇਜ਼ੀ ਨਾਲ ਔਰ ਜਿੰਨੇ ਮਸਲ ਥੋੜੀ ਇਮੋਸ਼ਨਲੀ ਅੰਦਾਜ਼ੇ ਗੱਲ ਕਰ ਰਿਹਾ, ਅਗਰ ਮੈਂ ਉਰਦੂ 'ਚ ਕਰਦਾ ਤਾਂ ਮੈਂ ਕਦੀ ਵੀ ਨਹੀਂ ਕਰ ਸਕਦਾ। ਇਸ ਤਰ੍ਹਾਂ ਹੀ, ਠੀਕ ਹੈ ਨਾ, ਉਹਦੀ ਵਜ੍ਹਾ ਕੀ ਹੈ? ਸੋਚਣਾ ਪੈਂਦਾ, ਇਸ ਜ਼ੁਬਾਨ ਨੂੰ ਸੋਚਣਾ ਨਹੀਂ ਪੈਂਦਾ। ਆਪਣੀ ਜ਼ੁਬਾਨ ਵਿੱਚ ਗੱਲ ਕਰੀਏ ਤਾਂ ਸੋਚਣਾ ਨਹੀਂ ਪੈਂਦਾ, ਤੇ ਕਿੰਨੀ ਵੱਡੀ ਬਲੈਸਿੰਗ ਹੈਗੀ ਹੈ ਕਿ ਤੁਸੀਂ ਗੱਲ ਕਰ ਰਹੇ ਹੋ, ਤੁਹਾਨੂੰ ਸੋਚਣਾ ਨਹੀਂ ਪੈਂਦਾ। ਤੁਸੀਂ ਉਹ ਜਿਹੜਾ ਤੁਹਾਡਾ ਮਫਹੂਮ ਹੈ, ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਉਹ ਐਡੀ ਸਪੀਡ ਨਾਲ, ਇੰਨੇ ਉਹ ਇਮੋਸ਼ਨ ਨਾਲ ਔਰ ਇੰਨੇ ਰਚਾਓ ਦੇ ਨਾਲ ਤੁਸੀਂ ਕਰ ਸਕਦੇ ਹੋ, ਉਰਦੂ 'ਚ ਨਹੀਂ ਹੋ ਸਕਦੀ। ਖਾਨ ਸਾਹਿਬ ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੁਸੀਂ ਆਪਣੀਆਂ ਗੱਲਾਂ ਦੇ ਨਾਲ ਜਿਹੜਾ ਨਾ ਇਹ ਸਾਬਤ ਕੀਤਾ ਹੈਗਾ ਕਿ ਤੁਸੀਂ ਵਾਕਈ ਹਕੀਕੀ ਤੌਰ ਤੇ ਜਿਹੜਾ ਹੈਗਾ ਉਹ ਪੰਜਾਬੀ ਦਾ ਦਰਦ ਰੱਖਦੇ ਹੋ, ਤੇ ਪੰਜਾਬੀ ਲਈ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ। ਇੱਕ ਆਖਰੀ ਪੈਗਾਮ, ਇੱਕ ਆਖਰੀ ਸਵਾਲ ਜਿਹੜਾ ਮੈਂ ਤੁਹਾਡੇ ਨਾਲ ਕਰਾਂਗਾ ਉਹ ਇਹ ਵੇ ਕਿ ਸਾਡੀ ਨੌਜਵਾਨ ਨਸਲ ਵਾਸਤੇ ਕੋਈ ਪੈਗਾਮ ਰਿਕਾਰਡ ਕਰਵਾਓ, ਸਾਡੀ ਨੌਜਵਾਨ ਨਸਲ ਨੂੰ ਕੋਈ ਮੈਸੇਜ ਦਿਓ। ਹਾਂਜੀ, ਮੈਸੇਜ ਇਹੋ ਹੀ ਹੈ ਜੀ ਕਿ ਅਸੀਂ ਆਪਣੇ ਪੰਜਾਬ ਦੇ ਰਹਿਣ ਵਾਲੇ ਹਾਂ, ਪੰਜਾਬੀ ਸਾਡੀ ਮਾਂ ਬੋਲੀ ਹੈ, ਤੇ ਖੁਦਾ ਦੇ ਵਾਸਤੇ ਆਪਣੀ ਮਾਂ ਬੋਲੀ ਨਾਲ ਜਿਹੜਾ ਨਾ ਜੀ ਉਹ ਆਪਣੇ ਵਾਲਿਆ ਸਲੂਕ ਕਰੋ। ਜਿਵੇਂ ਮਾਂ ਆਪਣੇ ਬੱਚਿਆਂ ਨਾਲ ਕਰਦੀ ਹੈ ਨਾ, ਤੇ ਬੱਚੇ ਆਪਣੇ ਮਾਂ ਨਾਲ ਸਲੂਕ ਕਰਦੇ ਨੇ, ਇੰਝ ਹੀ ਸਾਨੂੰ ਬਤੌਰ ਪੰਜਾਬੀ ਆਪਣੀ ਜ਼ੁਬਾਨ ਦੇ ਨਾਲ ਸਾਨੂੰ ਉਹੀ ਕਿਰਦਾਰ ਅਦਾ ਕਰਨਾ ਚਾਹੀਦਾ, ਉਂਝ ਦਾ ਹੀ ਸਲੂਕ ਕਰਨਾ ਚਾਹੀਦਾ, ਔਰ ਇਹਦੇ 'ਚੋਂ ਝਿਜਕਣਾ ਨਹੀਂ ਚਾਹੀਦਾ। ਇਹਦੇ 'ਚ ਅਹਿਸਾਸੇ ਕਮਤਰੀ ਅਗਰ ਹੈ ਵੀ ਕਿਧਰੇ, ਤਾਂ ਖੁਦਾ ਦਾ ਵਾਸਤਾ ਨੂੰ ਦਿਲਾਂ 'ਚੋਂ ਕੱਢ ਦੇਵੋ। ਅਸੀਂ ਹਰ ਸਤ੍ਹਾ ਦੇ ਉੱਤੇ ਬੜੇ ਫਖਰ ਨਾਲ ਕਹੀਏ ਕਿ ਅਸੀਂ ਪੰਜਾਬੀ ਹਾਂ, ਅਸੀਂ ਪੰਜਾਬੀ ਜ਼ੁਬਾਨ 'ਚ ਗੱਲ ਕਰ ਰਹੇ ਹਾਂ। ਸਾਡੇ ਜਿਹੜੇ ਸਿਆਸਤਦਾਨ ਨੇ, ਸਾਡੇ ਜਿਹੜੇ ਹਰ ਸਤ੍ਹਾ 'ਤੇ ਜਾ ਕੇ ਆਪਣੀ ਜ਼ੁਬਾਨ 'ਚ ਗੱਲ ਕਰਨ, ਤੇ ਇਹੋ ਹੀ ਮੇਰਾ ਪੈਗਾਮ ਹੈ ਕਿ ਪੰਜਾਬੀ ਬੋਲੋ, ਪੰਜਾਬੀ ਸਿੱਖੋ, ਤੇ ਪੰਜਾਬੀ ਅੱਗੇ ਲੈ ਕੇ ਚੱਲੋ। ਬਹੁਤ ਸ਼ੁਕਰੀਆ ਸਰ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ। ਪੰਜਾਬੀ ਹੋਣ ਤੇ ਸਾਨੂੰ ਫਖਰ ਹੈ, ਤੇ ਅਸੀਂ ਇਸ ਪੰਜਾਬ ਧਰਤੀ ਦੇ ਸਪੂਤ ਹਾਂ। ਮੈਂ ਇਸੇ ਅਲਫਾਜ਼ਾਂ ਦੇ ਨਾਲ ਜਿਹੜਾ ਹੈਗਾ ਪ੍ਰੋਗਰਾਮ ਦਾ ਜਿਹੜਾ ਇਖਤਤਾਮ ਵੱਲ ਲੈ ਕੇ ਜਾਵਾਂਗਾ, ਪ੍ਰੋਗਰਾਮ ਨੂੰ ਐਂਡ ਕਰਨ ਜਾਵਾਂਗਾ ਕਿ ਨਾਜ਼ਰੀਨ ਉਹਨਾਂ ਨੇ ਬਹੁਤ ਇੱਕ ਉਮਦਾ ਗੱਲ ਕੀਤੀ। ਸਾਡੇ ਕੋਈ ਵੀ ਮਹਿਮਾਨ ਜਿੰਨੇ ਵੀ ਅਸੀਂ ਇੰਟਰਵਿਊਜ਼ ਕਰਦੇ ਨੇ, ਉਹਦੇ ਵਿੱਚ ਮਹਿਮਾਨ ਇੱਕ ਐਸਾ ਜੁਮਲਾ ਕਹਿ ਜਾਂਦਾ ਹੈ ਜਿਹੜਾ ਮੈਂ ਸਮਝਦਾ ਹੈਗਾ ਕਿ ਉਹਨੂੰ ਤੁਸੀਂ ਸੋਨੇ ਦੀ ਕਲਮ ਨਾਲ ਲਿਖੋ, ਕਿ ਉਹਨਾਂ ਨੇ ਕਿਹਾ ਕਿ ਸੁਪਨੇ ਅਸੀਂ ਜਿਹੜੇ ਆ ਉਹ ਅਸੀਂ ਪੰਜਾਬੀ 'ਚ ਦੇਖਦੇ ਹਾਂ ਤੇ ਲਿਖਦੇ ਅਸੀਂ ਉਰਦੂ ਵਿੱਚ ਆ। ਤੇ ਪੰਜਾਬੀ ਜ਼ੁਬਾਨ ਲਈ ਜਾਂ ਪੰਜਾਬੀ ਦੀ ਪ੍ਰਮੋਸ਼ਨ ਲਈ ਸਭ ਤੋਂ ਵੱਡੀ ਤੇ ਜ਼ਰੂਰੀ ਚੀਜ਼ ਹੀ ਇਹ ਵੇ ਕਿ ਸਾਡੇ ਕਲਮਕਾਰ, ਸਾਡੇ ਲਿਖਾਰੀ, ਸਾਡੇ ਕਲਾਕਾਰ ਜਿਹੜੇ ਹੈਗੇ ਨੇ, ਅੱਲਾਹ ਤਾਲਾ ਇਹਨਾਂ ਨੂੰ ਜ਼ਿੰਦਗੀ ਦੇਵੇ, ਮੌਜੂਦ ਨੇ। ਜਿੰਨਾ ਚਿਰ ਇਹ ਮੌਜੂਦ ਹੈ, ਇਹ ਨਹੀਂ ਡੋਲਦੀ। ਇਹ ਸਮਝ ਲਓ ਇੱਕ ਬਹੁਤ ਵੱਡਾ ਇੱਕ ਥੰਬ ਹੈਗਾ, ਤੇ ਇਹਨੂੰ ਕੋਈ ਨਹੀਂ ਹਿਲਾ ਸਕਦਾ। ਅਸੀਂ ਇਸੇ ਅਲਫਾਜ਼ ਦੇ ਨਾਲ, ਅਸੀਂ ਇਸੇ ਜਜ਼ਬਾਤ ਦੇ ਨਾਲ ਇਸ ਪ੍ਰੋਗਰਾਮ ਦਾ ਇਖਤਤਾਮ ਚਾਹਾਂਗੇ, ਤੇ ਅਗਲੇ ਪ੍ਰੋਗਰਾਮ ਤੱਕ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਅਸੀਂ ਇੱਕ ਨਵੇਂ ਮਹਿਮਾਨ ਨਾਲ, ਇੱਕ ਨਵੇਂ ਰੰਗ ਨਾਲ, ਇੱਕ ਨਵੇਂ ਜਜ਼ਬੇ ਨਾਲ ਤੁਹਾਨੂੰ ਦੁਬਾਰਾ ਮਿਲਾਂਗੇ। ਸਤਿ ਸ਼੍ਰੀ ਅਕਾਲ ਤੇ ਅਸਲਾਮ ਵਾਲੇਕੁਮ।